ਮੰਨ ਰਿਹਾ ਕਿ ਦੀਪ ਸਿੱਧੂ ਇੱਕ ਉਹ ਨਾਇਕ ਹੈ ਜਿਹਨੇ ਜ਼ਿੰਦਗੀ ਦੇ ਜਿਸ ਫੀਲਡ ਨੂੰ ਚੁਣਿਆ ਉਸ ਦੇ ਵਿੱਚ ਉਸ ਨੇ ਸਭ ਤੋਂ ਉੱਚਾ ਰੁਤਬਾ ਲਿਆ। ਜੇ ਉਹ ਈਵਨ 2 ਸਾਲ ਬਾਅਦ ਦੇਖ ਰਹੇ ਹੈ ਕਿ ਦੀਪ ਸਿੱਧੂ ਦਾ ਕੱਦ ਹਰ ਚੜ੍ਹੇ ਸੂਰਜ ਦੇ ਨਾਲ ਹੋਰ ਵੀ ਵੱਡਾ ਹੁੰਦਾ ਨਜ਼ਰ ਆਉਂਦਾ ਹੈ। ਜਿਹੜਾ ਦੀਪ ਸਿੱਧੂ ਦਾ ਇੱਕ ਭਗਵੰਤ ਮਾਨ ਦੇ ਨੂੰ ਲੈ ਕੇ ਵੀ ਕਮੈਂਟ ਹੈ ਕਿ ਜੇ ਇਹਦੇ ਕੋਲ ਪਾਵਰ ਆਈ ਤੇ ਇਹ ਬੁੱਚੜ ਬੇਅੰਤੇ ਤੋਂ ਬਦਤਰ ਸਾਬਤ ਹੋਏਗਾ। ਔਰ ਉਹ ਵਰਤਾਰਾ ਅਸੀਂ ਦੇਖ ਰਹੇ ਹਾਂ। ਜਿਸ ਠੋਸ ਸਿੱਖ ਰਾਜ ਵੱਲ ਨਜ਼ਰ ਦਵਾਈ ਕਿਸੇ ਨੇ ਤੇ ਉਹ ਸੰਤ ਭਿੰਡਰਾਂ ਵਾਲੇ ਸਨ ਔਰ ਕੌਮ ਨੂੰ ਇਹ ਗੈਰਤ ਦੇ ਨਾਲ ਜਗਾਉਣ ਦੀ ਕੋਸ਼ਿਸ਼ ਕੀਤੀ ਕਿ ਭਾਈ ਤੁਸੀਂ ਸ਼ੇਰਾਂ ਦੇ ਪੁੱਤਰ ਧੀਆਂ ਹੋ, ਤੁਸੀਂ ਗੁਲਾਮੀ ਕਿਵੇਂ ਕਬੂਲੀ ਹੈ, ਸਾਨੂੰ ਅਸੀਂ ਗੁਲਾਮੀ ਨਹੀਂ ਕਬੂਲਣੀ, ਅਸੀਂ ਗੁਲਾਮੀ 'ਚ ਨਹੀਂ ਰਹਿਣਾ। ਬੁਲੰਦ ਨਾਰਾ ਸੀ ਕਿ ਸਾਡੀਆਂ ਮੰਗਾਂ ਨਹੀਂ ਹੱਕ ਨੇ, ਮੰਗਾਂ ਮੰਗੀਆਂ ਜਾਂਦੀਆਂ ਨੇ, ਹੱਕ ਲੈ ਜਾਂਦੇ ਨੇ। ਕਿ ਦੁਨੀਆ ਦੇ ਇਤਿਹਾਸ 8000 ਸਾਲ ਦੀ ਇਨਸਾਨੀ ਤਾਰੀਖ ਦੇ ਵਿੱਚ 1710 ਦਾ ਸਾਲ ਬੜਾ ਅਹਿਮ ਹੈ, ਕਿਉਂਕਿ ਜਦੋਂ ਅਸੀਂ ਦੀਪ ਸਿੱਧੂ ਇੱਕ ਵਰਿਸ਼ੀਅਸ ਰੀਡਰ ਸੀ, ਉਹਦਾ ਮਾਈਂਡ ਪੂਰੀ ਤਰ੍ਹਾਂ ਐਨਾਲਿਟੀਕਲ ਮਾਈਂਡ ਸੀ ਔਰ ਹੌਲੀ ਹੌਲੀ ਉਸਨੂੰ ਇਸ ਗੱਲ ਦੀ ਸਮਝ ਆਈ ਕਿ ਭਾਈ ਇਹ ਜਿਹੜੀ ਪੰਜਾਬ ਦੀ ਗੱਲ ਹੈ ਇਕੱਲੀ ਜ਼ਮੀਨ ਤੱਕ ਮਹਦੂਦ ਨਹੀਂ ਹੈ। ਕਿਵੇਂ ਪੰਜਾਬ ਚੋਂ ਮਾਸ ਮਾਈਗ੍ਰੇਸ਼ਨ ਹੋ ਰਹੀ ਹੈ, ਕਿਵੇਂ ਪੰਜਾਬ ਦੇ ਹੱਕਾਂ ਨੂੰ ਕੁਚਲਿਆ ਜਾ ਰਿਹਾ ਹੈ, ਕਿਵੇਂ ਸਿੱਖ ਪ੍ਰਾਈਡ ਨੂੰ ਖਤਮ ਕੀਤਾ ਜਾ ਰਿਹਾ ਹੈ। ਤੇ ਦੀਪ ਸਿੱਧੂ ਜਿਹਦੀ ਯਾਦ ਦੇ ਵਿੱਚ ਥਾਂ ਜਿਹੜੇ ਨੇ ਸਮਾਗਮ ਹੋ ਰਹੇ ਨੇ, ਅਖੰਡ ਪਾਠ ਸਾਹਿਬ ਰੱਖੇ ਗਏ ਨੇ, ਇਹ ਆਪਣੇ ਆਪ ਦੇ ਵਿੱਚ ਹੀ ਜਿਹੜਾ ਇਸ ਗੱਲ ਦਾ ਸਬੂਤ ਹੈ ਕਿ ਕਿਸ ਸਿੰਸੈਰਿਟੀ ਦੇ ਨਾਲ, ਇਮਾਨਦਾਰੀ ਦੇ ਨਾਲ ਉਹ ਪੰਜਾਬ ਦੇ ਹੱਕਾਂ ਦੇ ਲਈ ਖਲੋਤਾ ਹੈ ਔਰ ਲਿਮਿਟਿਡ ਪੀਰੀਅਡ ਦੇ ਵਿੱਚ ਉਸ ਨੇ ਕਿੰਨਾ ਵੱਡਾ ਰੋਲ ਅਦਾ ਕੀਤਾ ਹੈ, ਕਿੰਨੀ ਵੱਡੀ ਜਿਹੜੀ ਹੈ ਉਹ ਜਾਗਰਤੀ ਪੈਦਾ ਕੀਤੀ ਹੈ ਨੌਜਵਾਨੀ ਦੇ ਅੰਦਰ। ਡਰੋਨ ਜਿਹੜੇ ਨੇ ਉਹ ਲੱਗਦਾ ਹੈ ਕਿ ਭਾਈ ਸਾਡੇ ਤੇ ਅੱਜ ਡਰੋਨਸ ਨਾਲ ਟੀਅਰ ਗੈਸ ਦੇ ਗੋਲੇ ਸੁੱਟੇ ਨੇ, ਕੱਲ ਨੂੰ ਬੰਬ ਵੀ ਸੁੱਟਣਗੇ, ਪਰ ਝਾਰਖੰਡ ਔਰ ਬਸਤਰ ਦੇ ਵਿੱਚ ਇਹ ਪ੍ਰੋਪਰ ਜਹਾਜ਼ਾਂ ਦੀ ਵਰਤੋਂ ਕਰਕੇ ਉਹਨਾਂ ਟ੍ਰਾਈਬਲਸ ਦੇ ਉੱਤੇ ਬੰਬਾਰੀ ਕਰਦੇ ਨੇ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਸ਼ਹੀਦ ਦੀਪ ਸਿੱਧੂ ਦੇ ਬਾਰੇ, ਕਿਉਂਕਿ ਜਿਸ ਇਤਫਾਕਨ ਜਿਸ ਸਮੇਂ ਆਪਾਂ ਗੱਲਬਾਤ ਕਰ ਰਹੇ ਹਾਂ ਉਸ ਸਮੇਂ ਉਹਨਾਂ ਨੂੰ 2 ਸਾਲ ਹੋ ਚੁੱਕੇ ਨੇ ਇਸ ਦੁਨੀਆ ਤੋਂ ਰੁਖਸਤ ਹੋਇਆਂ, ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖਿਆ। ਤੇ ਇਸੇ ਸਮੇਂ ਜਦੋਂ ਕਿਸਾਨੀ ਧਰਨੇ ਦੇ ਵਿੱਚ, ਕਿਸਾਨੀ ਅੰਦੋਲਨ ਦੇ ਵਿੱਚ ਉਹਨਾਂ ਨੇ ਸਿੱਖ ਰਾਜ, ਸਿੱਖ ਸੰਘਰਸ਼, ਸਿੱਖ ਸੂਰਮਿਆਂ ਦੀ ਗੱਲਬਾਤ ਕੀਤੀ ਸੀ ਤੇ ਇਹ ਗੱਲ ਕਹੀ ਸੀ ਕਿ ਲੜਾਈ ਇਕੱਲੀ ਫਸਲਾਂ ਦੀ ਨਹੀਂ, ਨਸਲਾਂ ਦੀ ਹੈ। ਤੇ ਅੱਜ ਫਿਰ ਪੰਜਾਬ ਇੱਕ ਵਾਰ ਸਾਨੂੰ ਉਸੇ ਮੁਹਾਜ ਤੇ ਖੜਾ ਦਿਖਾਈ ਦੇ ਰਿਹਾ। ਅੱਜ ਫਿਰ ਇੱਕ ਸੰਘਰਸ਼ ਕਿਸਾਨੀ ਲੜ ਰਹੀ ਹੈ। ਉਸ ਤੋਂ ਬਾਅਦ ਸਿੱਖ ਸੰਘਰਸ਼ ਕਿੰਨਾ ਕੁ ਬਦਲਿਆ, ਸਿੱਖ ਰਾਜ ਦੀ ਜਿਹੜੀ ਮੰਗ ਹੈ ਉਹ ਕਿਸ ਤਰੀਕੇ ਦੇ ਨਾਲ ਦੁਨੀਆ ਭਰ ਦੇ ਵਿੱਚ ਫੈਲਦੀ ਹੈ ਤੇ ਦੀਪ ਸਿੱਧੂ ਨੇ ਕਿਵੇਂ ਇਹਨਾਂ ਸਾਰੇ ਵਰਤਾਰਿਆਂ ਨੂੰ ਆ ਕੇ ਛੋਹਿਆ ਤੇ ਇੱਕ ਬੇਬਾਕ ਸ਼ਬਦਾਵਲੀ ਦੇ ਨਾਲ ਇਹਨਾਂ ਨੂੰ ਨੌਜਵਾਨੀ ਵੱਲ ਲਿਜਾਣ ਦੇ ਵਿੱਚ ਅਹਿਮ ਰੋਲ ਇਹਨਾਂ ਸਾਡਾ ਕੱਢਿਆ। ਇਸੇ ਬਾਬਤ ਗੱਲਬਾਤ ਕਰਨਗੇ ਅੱਜ ਆਪਣੇ ਨਾਲ ਅਸੀਂ ਸੱਦਾ ਦਿਆਂਗੇ ਡਾਕਟਰ ਅਮਰਜੀਤ ਸਿੰਘ ਜੀ ਨੂੰ, ਜਿਹੜੇ ਕਿ ਐਗਜ਼ੀਕਿਊਟਿਵ ਡਾਇਰੈਕਟਰ ਨੇ ਖਾਲਿਸਤਾਨ ਅਫੇਅਰ ਸੈਂਟਰ ਤੇ ਨਾਲ ਹੀ ਸਿੱਖ ਸੋਵਰਨਟੀ ਦੇ ਉਹ ਐਡਵੋਕੇਟ ਨੇ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਪ੍ਰਵੀਨ ਜੀ, ਤੁਹਾਨੂੰ ਵੀ ਔਰ ਪੰਜਾਬੀ ਰੇਡੀਓ USA ਦੇ ਸਮੂਹ ਦਰਸ਼ਕਾਂ ਤੇ ਸਰੋਤਿਆਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਇੱਥੋਂ ਹੀ ਸ਼ੁਰੂਆਤ ਕਰ ਲੈਂਦੇ ਹਾਂ, ਕਿਉਂਕਿ ਜਦੋਂ ਦੀਪ ਸਿੱਧੂ ਇਸ ਸੰਘਰਸ਼ ਦੇ ਵਿੱਚ ਕੁੱਦਿਆ ਸੀ, ਸ਼ੰਭੂ ਮੋਰਚੇ ਤੇ ਜਿਹੜੀਆਂ ਉਹਨੇ ਸਪੀਚਾਂ ਦਿੱਤੀਆਂ ਸਨ, ਉਸ ਤੋਂ ਬਾਅਦ ਇਹ ਸੰਘਰਸ਼ ਸ਼ੁਰੂ ਹੁੰਦਾ ਕਿਸਾਨੀ ਦਾ ਤੇ ਅੱਜ ਫਿਰ ਪੰਜਾਬ ਉਸੇ ਮੁਹਾਜ ਤੇ ਖੜਾ ਦਿਖਾਈ ਦਿੰਦਾ। ਇਹਨਾਂ ਦੋਵਾਂ ਨੂੰ ਤੁਸੀਂ, ਇਹਨਾਂ ਦੋਵਾਂ ਵਰਤਾਰਿਆਂ ਨੂੰ, ਇਹਨਾਂ ਦੋਵਾਂ ਵੱਡੀਆਂ ਅਹਿਮ ਘਟਨਾਵਾਂ ਨੂੰ ਕਿਵੇਂ ਦੇਖਦੇ ਆ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਜਦੋਂ ਕਿ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਪੰਜਾਬ ਨੂੰ ਪਿਆਰ ਕਰਨ ਵਾਲੇ ਸਾਡੇ ਵੀਰ ਭੈਣਾਂ ਨੇ ਉਹ ਦੀਪ ਸਿੱਧੂ ਨੂੰ ਯਾਦ ਕਰ ਰਹੇ ਨੇ। ਠੀਕ 2 ਸਾਲ ਪਹਿਲਾਂ ਬੜੇ ਸ਼ੱਕੀ ਔਰ ਦੁਖਦਾਈ ਹਾਲਾਤ ਦੇ ਵਿੱਚ ਦੀਪ ਸਿੱਧੂ ਸਾਨੂੰ ਸਭ ਨੂੰ ਵਿਛੋੜਾ ਦੇ ਗਏ ਸੀ। ਲੇਕਿਨ ਜਦੋਂ ਵੀ ਅਸੀਂ ਕਿਸੇ ਨਾਇਕ ਦੀ ਗੱਲ ਕਰਦੇ ਹਾਂ, ਕਿਸੇ ਹੀਰੋ ਦੀ ਗੱਲ ਕਰਦੇ ਹਾਂ, ਤੇ ਜ਼ਾਹਰ ਹੈ ਕਿ ਉਸ ਦੀ ਵਿਚਾਰਧਾਰਾ ਜਾਂ ਉਸ ਦੀ ਥਾਟ ਪ੍ਰੋਸੈਸ ਜੇ ਕੰਟੀਨਿਊਸ ਹੈ ਤੇ ਉਸ ਦੀ ਯਾਦ ਵੀ ਕੰਟੀਨਿਊਸ ਹੈ। ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਦੋਂ ਅਸੀਂ ਜੇ 39 ਵਰ੍ਹੇ ਪਿੱਛੋਂ ਜਾਈਏ, ਜੂਨ 84 ਦੇ ਪਹਿਲੇ ਹਫ਼ਤੇ ਜਿਹੜੀ ਭਾਰਤੀ ਹਕੂਮਤ ਨੇ ਸਿੱਖ ਕੌਮ ਦੇ ਖਿਲਾਫ ਟੋਟਲ ਵਾਰ, ਸਰਵਨਾਸ਼ ਦੀ ਵਾਰ ਵਿੱਢੀ,
ਉਸ ਦੇ ਜ਼ਾਹਰ ਹੈ ਕਿ ਉਸ ਵੇਲੇ ਸਭ ਤੋਂ ਵੱਡੇ ਜਿਹੜੇ ਨਾਇਕ ਸਨ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਜਿਨ੍ਹਾਂ ਦੀ ਕਮਾਂਡ ਥੱਲੇ ਸਫਲ ਧਰਮ ਯੁੱਧ ਮੋਰਚਾ ਵੀ ਲੜਿਆ ਗਿਆ ਸੀ, 2 ਲੱਖ ਤੋਂ ਜ਼ਿਆਦਾ ਗ੍ਰਿਫਤਾਰੀਆਂ ਹੋਈਆਂ ਸੀ। ਔਰ ਫਿਰ ਉਹਨਾਂ ਨੇ ਅਕਾਲ ਤਖਤ ਸਾਹਿਬ ਦੀ ਆਣ ਅਜ਼ਮਤ ਔਰ ਸਿੱਖ ਕੌਮ ਦੀ ਜਿਹੜੀ ਹੈ ਅਣਖ ਦੇ ਲਈ, ਗੈਰਤ ਦੇ ਲਈ, ਪੰਜਾਬ ਦੇ ਹੱਕਾਂ ਦੇ ਲਈ ਉਹਨਾਂ ਨੇ ਜਿਵੇਂ ਜੂਝ ਕੇ ਸ਼ਹੀਦੀ ਪਾਈ। ਇਸ ਤੋਂ ਇੱਕ ਨਵਾਂ ਬਿਰਤਾਂਤ ਉਸ ਧਰਤੀ ਤੇ ਸਿਰਜਿਆ ਗਿਆ, ਜਿਵੇਂ ਕਿ ਇੱਕ ਉਸ ਵੇਲੇ ਇੱਕ ਲੈਟਰ ਟੂ ਦਾ ਐਡੀਟਰ ਦਿੱਲੀ ਦੀ ਅਖਬਾਰ 'ਚ ਇੱਕ ਮੁਸਲਮਾਨ ਵੀਰ ਨੇ ਲਿਖਿਆ ਸੀ, ਤੇ ਉਹਨੇ ਕਿਹਾ ਸੀ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ wrote the history of coming hundreds of years on the night of June 5th, ਕਿ 5 ਜੂਨ ਦੀ ਰਾਤ ਨੂੰ ਸੰਤ ਭਿੰਡਰਾਂਵਾਲਿਆਂ ਨੇ ਆਉਣ ਵਾਲੇ ਸੈਂਕੜੇ ਸਾਲਾਂ ਦਾ ਇਤਿਹਾਸ ਲਿਖਿਆ। ਕਿਉਂਕਿ ਜਿਹੜੀਆਂ ਸ਼ਖਸੀਅਤਾਂ ਇਤਿਹਾਸ ਨੂੰ ਨਵਾਂ ਮੋੜ ਦਿੰਦੀਆਂ ਨੇ, ਉਹ ਥਾਟ ਪ੍ਰੋਸੈਸ ਹੁੰਦੀ ਹੈ। ਸੰਤਾਂ ਨੇ 1849 ਸਿੱਖ ਰਾਜ ਜਾਣ ਤੋਂ ਬਾਅਦ ਉਹ ਪਹਿਲੀ ਸ਼ਖਸੀਅਤ ਸਨ। ਬੇਸ਼ੱਕ ਅਸੀਂ ਭਾਰਤ ਦੀ ਆਜ਼ਾਦੀ ਦੀ ਲੜਾਈ, ਕੂਕਾ ਲਹਿਰ, ਗਦਰ ਲਹਿਰ ਜਾਂ ਸ਼ਹੀਦ ਭਗਤ ਸਿੰਘ ਔਰ ਦੂਸਰਿਆਂ ਦਾ ਜ਼ਿਕਰ ਕਰਦੇ, ਪਰ ਜੇ ਇਹ ਕਹਿਣਾ ਹੋਏ ਕਿ ਠੋਸ ਸਿੱਖ ਰਾਜ ਵੱਲ ਨਜ਼ਰ ਦਵਾਈ ਕਿਸੇ ਨੇ, ਤੇ ਉਹ ਸੰਤ ਭਿੰਡਰਾਂਵਾਲੇ ਸਨ। ਔਰ ਕੌਮ ਨੂੰ ਇਹ ਗੈਰਤ ਦੇ ਨਾਲ ਜਗਾਉਣ ਦੀ ਕੋਸ਼ਿਸ਼ ਕੀਤੀ ਕਿ ਭਾਈ ਤੁਸੀਂ ਸ਼ੇਰਾਂ ਦੇ ਪੁੱਤਰ ਧੀਆਂ ਹੋ, ਤੁਸੀਂ ਗੁਲਾਮੀ ਕਿਵੇਂ ਕਬੂਲੀ ਹੈ, ਸਾਨੂੰ ਅਸੀਂ ਗੁਲਾਮੀ ਨਹੀਂ ਕਬੂਲਣੀ, ਅਸੀਂ ਗੁਲਾਮੀ 'ਚ ਨਹੀਂ ਰਹਿਣਾ। ਔਰ ਇਹੀ ਉਹਨਾਂ ਦਾ ਜਦੋਂ ਬੁਲੰਦ ਨਾਰਾ ਸੀ ਕਿ ਸਾਡੀਆਂ ਮੰਗਾਂ ਨਹੀਂ ਹੱਕ ਨੇ, ਮੰਗਾਂ ਮੰਗੀਆਂ ਜਾਂਦੀਆਂ ਨੇ, ਹੱਕ ਲੈ ਜਾਂਦੇ ਨੇ। ਇਹ ਸ਼ੁਰੂਆਤ ਹੈ। ਔਰ ਸੰਤ ਭਿੰਡਰਾਂਵਾਲੇ ਇਵੇਂ ਨੌਜਵਾਨੀ ਦੀ ਇਮੈਜੀਨੇਸ਼ਨ ਦੇ ਵਿੱਚ ਆਏ ਕਿ ਅਸੀਂ ਦੇਖ ਸਕਦੇ ਹਾਂ ਕਿ 1984 ਤੋਂ 1995 ਤੱਕ ਜਿਹੜਾ ਹਥਿਆਰਬੰਦ ਸੰਘਰਸ਼, ਜਿਹਦੇ 13-13, 14-14 ਸਾਲ ਦੇ ਨੌਜਵਾਨਾਂ ਤੋਂ ਲੈ ਕੇ ਵਡੇਰੀ ਉਮਰ ਤੱਕ ਦੇ ਆਏ, ਉਹ ਪੁੱਲ ਸੀ ਉਸ ਮੈਸੇਜ ਦਾ ਵੀ, ਉਸ ਸ਼ਖਸੀਅਤ ਦਾ ਵੀ। ਫਿਰ ਅਸੀਂ ਆਲਮੋਸਟ ਇੱਕ ਦਹਾਕਾ ਦੇਖਦੇ ਹਾਂ ਕਿ ਪੰਜਾਬ ਨੂੰ ਡਰੱਗਸ ਦੇ ਹਵਾਲੇ ਕਰ ਦਿੱਤਾ ਗਿਆ। ਪੰਜਾਬ ਦੀ ਆਨ ਅਣਖ ਗੈਰਤ ਨੂੰ ਰੋਲਣ ਲਈ ਸੱਭਿਆਚਾਰ ਦੇ ਨਾਂ ਥੱਲੇ ਕੀ ਕੁਝ ਲਚਰਪੁਣਾ ਕੀਤਾ ਗਿਆ। ਲੇਕਿਨ ਇਸ ਸਭ ਦੇ ਬਾਵਜੂਦ ਜਦੋਂ 2012 ਦੇ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇਣ ਦੇ 2 ਵਾਰ ਬਲੈਕ ਵਾਰੰਟ ਜਾਰੀ ਕੀਤੇ ਜਾਂਦੇ ਨੇ, ਤੇ ਪੰਜਾਬ ਦੇ ਵਿੱਚ ਇੱਕ ਝਟਕਾ ਜਿਹਾ ਜ਼ਰੂਰ ਮਹਿਸੂਸ ਹੋਇਆ। ਪੰਜਾਬ ਕੇਸਰੀ ਰੰਗ 'ਚ ਰੰਗਿਆ ਗਿਆ। ਫਿਰ 2015 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਸ਼ੁਰੂਆਤ ਹੁੰਦੀ ਹੈ। ਬਹਿਬਲ ਕਲਾਂ, ਬਰਗਾੜੀ, ਬੁਰਜ ਜਵਾਰ ਸਿੰਘ ਵਾਲਾ। ਪੰਜਾਬ ਦੀ ਜਵਾਨੀ ਜਿਹੜੀ, ਕਿਉਂਕਿ ਅਸੀਂ ਇਹ ਦੇਖਦੇ ਹਾਂ ਕਿ ਲਗਭਗ 20 ਸਾਲ ਦੀ ਇੱਕ ਜਨਰੇਸ਼ਨ ਹੁੰਦੀ ਹੈ। ਸਾਡੀ ਜਨਰੇਸ਼ਨ ਜਿਹਨੇ 84 ਪੀਰੀਅਡ ਦੇਖਿਆ ਸੀ, ਅਸੀਂ ਉਸ ਦੇ ਚਸ਼ਮਦੀਦ ਹੀ ਨਹੀਂ, ਉਸ ਦੇ ਵਿਕਟਮ ਵੀ ਸਾਂ, ਉਸ ਦੌਰ ਨੂੰ ਮਹਿਸੂਸ ਵੀ ਕਰਦੇ ਸੀ। ਲੇਕਿਨ ਜਦੋਂ ਇੱਕ ਵੱਡਾ ਗੈਪ ਨੌਜਵਾਨੀ ਦੇ ਵਿੱਚ ਆਇਆ, ਤੇ ਜ਼ਾਹਰ ਹੈ ਕਿ ਉਹਨਾਂ ਦੇ ਕੋਲ ਕੋਈ ਡਾਇਰੈਕਸ਼ਨ ਨਹੀਂ ਸੀ। ਕੋਈ ਘਟਨਾ ਹੁੰਦੀ ਸੀ, ਇੱਕਦਮ ਉਬਾਲ ਜਿਹਾ ਹੁੰਦਾ ਸੀ, ਜਿਵੇਂ 2015 ਚ ਹੋਇਆ, ਬੇਅਦਬੀ ਦੀਆਂ ਘਟਨਾਵਾਂ ਜਾਰੀ ਰਹੀਆਂ। ਪਰ ਜਦੋਂ ਅਸੀਂ ਦੇਖਦੇ ਹਾਂ ਕਿ 2020 ਦੇ ਵਿੱਚ, ਕਿਉਂਕਿ ਜਿਹੜੀ ਤਬਦੀਲੀ ਦਿੱਲੀ ਤਖਤ ਦੇ ਵਿੱਚ ਹੋਈ ਤੇਜ਼ੀ ਦੇ ਨਾਲ, 2014 ਚ ਨਰਿੰਦਰ ਮੋਦੀ ਦੇ ਆਉਣ ਨਾਲ ਜਿੱਥੇ RSS ਦੀ ਹਿੰਦੂਤਵਾ ਵਿਚਾਰਧਾਰਾ ਹਾਵੀ ਹੋਈ, ਉੱਥੇ ਜਿਹੜੀ ਕੈਪੀਟਲਿਸਟ ਲੌਬੀ ਸੀ ਅਡਾਨੀਆਂ ਦੀ, ਜਿਨ੍ਹਾਂ ਨੇ ਮੋਦੀ ਦੇ ਨਾਲ ਰਲ ਕੇ ਫਿਰ ਜਿਵੇਂ ਲੁੱਟ ਖਸੁੱਟ ਦਾ ਦੌਰ ਸ਼ੁਰੂ ਕੀਤਾ। ਔਰ ਅਸੀਂ ਕਿਉਂਕਿ ਅੱਜ ਦੇ ਖੇਤੀ ਅੰਦੋਲਨ ਬਾਰੇ ਜਿਹੜੀ ਇਹ ਗੱਲ ਕਰਨੀ ਹੈ, ਇਸ ਲਈ ਅਡਾਨੀ ਦਾ ਮੈਂਸ਼ਨ ਬੜਾ ਜ਼ਰੂਰੀ ਹੈ ਕਿ ਜਿਹੜੀ ਲੁੱਟ ਖਸੁੱਟ ਆਲਰੇਡੀ ਪੰਜਾਬ ਦੀ ਪਹਿਲਾਂ ਤੋਂ ਹੋ ਹੀ ਰਹੀ ਸੀ। ਪਾਣੀਆਂ ਦੀ ਲੁੱਟ 50 ਤੋਂ ਚੱਲ ਰਹੀ ਸੀ। ਪੰਜਾਬ ਨੂੰ ਇੱਕ ਕਾਲੋਨੀ ਬਣਾ ਕੇ ਪੰਜਾਬ ਦੇ ਵਿੱਚ ਨਾ ਕੋਈ ਵੱਡੀ ਇੰਡਸਟਰੀ ਲਾਈ ਗਈ, ਨਾ ਕੋਈ ਹੋਰ ਜਿਹੜੀਆਂ ਅਸੀਂ ਹੁਣ ਕਿਸੀਆਂ ਪਿੱਟੀਆਂ ਗੱਲਾਂ ਲੱਗਣ ਲੱਗ ਗਈਆਂ ਸੀ, ਕਿਉਂਕਿ ਇੰਨੀ ਵਾਰੀ ਰਿਪੀਟ ਹੋਇਆ, ਉਹਦੇ ਨਾਲ ਕੋਈ ਤਬਦੀਲੀ ਨਹੀਂ ਹੋਈ। ਲੇਕਿਨ ਜਿਹੜੀ ਗੱਲ ਨੇ ਜੋਲਟ ਦਿੱਤਾ ਪੰਜਾਬ ਦੇ ਲੋਕਾਂ ਨੂੰ, ਖਾਸ ਤੌਰ ਤੇ ਕਿਸਾਨੀ ਨੂੰ, ਉਹ ਸੀ ਕਿ ਇੱਕ ਪਾਸੇ ਦੁਨੀਆ ਦੇ ਵਿੱਚ 2020 ਦੇ ਸ਼ੁਰੂਆਤ ਦੇ ਵਿੱਚ, ਮਾਰਚ ਅਪ੍ਰੈਲ ਦੇ ਵਿੱਚ COVID-19 ਦੀ ਸ਼ੁਰੂਆਤ ਹੁੰਦੀ ਹੈ। ਔਰ COVID-19 ਦੇ ਚਲਦੇ ਆ ਦੁਨੀਆ ਇਸ ਫਿਕਰ 'ਚ ਹੈ ਕਿ ਭਾਈ ਇਹਨੂੰ ਕਿਵੇਂ ਕੰਟਰੋਲ ਕਰਨਾ ਹੈ, ਇਹਦੀ ਵੈਕਸੀਨ ਨਿਕਲੇ ਕਿ ਨਾ ਨਿਕਲੇ, ਕਿਵੇਂ ਨਿਕਲੇ। ਤੇ ਮੋਦੀ ਨੇ ਬੜੀ ਤੇਜ਼ੀ ਨਾਲ, ਜਦੋਂ ਕਿ ਅਡਾਨੀ ਦੇ ਸਾਈਲੋ ਪੰਜਾਬ ਦੇ ਵਿੱਚ ਵੀ ਬਣ ਚੁੱਕੇ ਸੀ, ਹਰਿਆਣੇ 'ਚ ਵੀ ਬਣ ਚੁੱਕੇ ਸੀ, 3 ਖੇਤੀ ਕਾਨੂੰਨ ਆਰਡੀਨੈਂਸ ਰਾਹੀਂ ਲਿਆਂਦੇ। ਇਸ ਗੱਲ ਨੂੰ ਦੇਖਣ ਵਾਲਾ ਹੈ ਕਿ ਕੋਵਿਡ ਚੱਲ ਰਿਹਾ ਹੈ, ਪਰ ਉਹਨੇ ਜਦੋਂ ਇਹ ਕਹਿੰਦਾ ਹੈ ਕਿ ਭਾਈ ਅਸੀਂ ਜਿਹੜਾ ਹੈ ਉਹ ਇਸ ਨੂੰ ਕਿਸਾਨਾਂ ਦੇ ਭਲੇ ਲਈ ਕਰ ਰਹੇ, ਐਕਚੁਅਲੀ ਉਹਨਾਂ ਦੀ ਉਹ ਕਬਰ ਡਿੱਗ ਕਰ ਰਹੇ ਸੀ। ਔਰ 1710 ਦੇ ਵਿੱਚ ਜਿਹੜਾ ਹੱਕ ਬਾਬਾ ਬੰਦਾ ਸਿੰਘ ਬਹਾਦਰ ਨੇ
ਪਹਿਲਾ ਸਿੱਖ ਰਾਜ ਸਥਾਪਿਤ ਕਰਨ ਤੋਂ ਬਾਅਦ ਕਿਸਾਨਾਂ ਨੂੰ ਦਿੱਤਾ ਸੀ, ਜ਼ਮੀਨ ਵਾਹੁਣ ਵਾਲਿਆਂ ਨੂੰ ਦਿੱਤਾ ਸੀ। ਇਸ ਗੱਲ ਨੂੰ ਮੈਂ ਜ਼ਰੂਰ ਯਾਦ ਕਰਵਾਉਣਾ ਚਾਹੁੰਦਾ ਕਿ ਦੁਨੀਆ ਦੇ ਇਤਿਹਾਸ 8000 ਸਾਲ ਦੀ ਇਨਸਾਨੀ ਤਾਰੀਖ ਦੇ ਵਿੱਚ 1710 ਦਾ ਸਾਲ ਬੜਾ ਅਹਿਮ ਹੈ, ਕਿਉਂਕਿ ਜਦੋਂ ਅਸੀਂ ਪੰਜਾਬ ਦੇ ਕਿਸਾਨਾਂ ਦੀ ਜਾਂ ਦੂਸਰੇ ਮੋਰਚਿਆਂ ਦੀ ਗੱਲ ਕਰ ਰਹੇ ਇਸ ਵੇਲੇ ਧਿਆਨ ਰਹੇ ਯੂਰਪ ਦੇ ਵਿੱਚ ਵੀ ਜਿਹੜੇ ਕਿਸਾਨ ਨੇ ਉਹ ਫਰਾਂਸ ਹੋਏ, ਦੂਜੇ ਮੁਲਕ ਹੋਏ, ਐਜੀਟੇਸ਼ਨ ਚੱਲ ਰਹੀ ਹੈ, ਕਿਉਂਕਿ ਇਹ ਜਿਹੜੀ ਐਗਰੀਕਲਚਰ ਕਲਾਸ ਹੈ ਇਹ ਵਿਕਟਮ ਹੀ ਹੈ ਹਮੇਸ਼ਾ ਹੀ ਇੱਕ ਜਾਂ ਦੂਸਰੇ ਤਰੀਕੇ ਦੇ ਨਾਲ। ਪਰ ਇਹ ਪਹਿਲਾ ਰੈਵੋਲੂਸ਼ਨ ਹਿਊਮਨ ਹਿਸਟਰੀ ਦਾ ਸੀ ਜਦੋਂ 1710 ਦੇ ਵਿੱਚ ਬੰਦਾ ਸਿੰਘ ਬਹਾਦਰ ਨੇ ਪਹਿਲੀ ਪ੍ਰੋਕਲੇਮੇਸ਼ਨ ਕੀਤੀ ਕਿ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ। ਟਿਲਰ ਆਫ ਦਾ ਲੈਂਡ ਇਜ਼ ਦਾ ਓਨਰ ਆਫ ਦਾ ਲੈਂਡ। ਔਰ ਉਸਨੇ ਹਰ ਜੱਟ ਨੂੰ ਜ਼ਮੀਨ ਵਾਹੁਣ ਵਾਲੇ ਮੁਜ਼ਾਹਰੇ ਨੂੰ ਜ਼ਿਮੀਦਾਰ ਬਣਾ ਦਿੱਤਾ ਹੈ। ਜਿਹੜੀ ਟਰਮ ਅਸੀਂ ਜੱਟ ਜ਼ਿਮੀਦਾਰ ਇਸਤੇਮਾਲ ਕਰਦੇ ਹਾਂ, ਅੱਜ ਵੀ ਤੁਸੀਂ ਲਹਿੰਦੇ ਪੰਜਾਬ 'ਚ ਦੇਖੋਗੇ ਜ਼ਮੀਨ ਦਾ ਮਾਲਕਾਨਾ ਰੱਖਣ ਵਾਲਾ ਜ਼ਿਮੀਦਾਰ ਹੁੰਦਾ ਹੈ, ਉਸ ਦਾ ਮੁਜ਼ਾਹਰਾ ਉਹ ਜੱਟ ਹੁੰਦਾ ਹੈ। ਇਸ ਤੋਂ ਅਸੀਂ ਦੇਖ ਸਕਦੇ ਹੁਣ ਇਹ ਜਿਹੜਾ ਕੰਮ 3 ਖੇਤੀ ਕਾਨੂੰਨਾਂ ਰਾਹੀਂ ਅਡਾਨੀ ਨੂੰ ਮੁਫਾਦ ਦੇਣ ਦੇ ਲਈ ਮੋਦੀ ਸਰਕਾਰ ਨੇ ਕੀਤਾ, ਇਹ ਅਸਲ ਵਿੱਚ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਖੋਹਣਾ ਸੀ। ਔਰ ਇਸ ਨੂੰ ਠੀਕ ਪੰਜਾਬ ਦੀਆਂ ਕਿਸਾਨੀ ਜਥੇਬੰਦੀਆਂ ਨੇ ਸਮਝਿਆ। ਲੋਅਰ ਲੈਵਲ ਦੇ ਉੱਤੇ ਸਟਰਗਲ ਵਿਦਨ ਪੰਜਾਬ ਜਿਹੜੀ ਹੈ ਉਹ ਹੋਈ, ਲੇਕਿਨ ਇਹ ਕ੍ਰੈਡਿਟ ਔਰ ਜਦੋਂ ਇਸ ਦੇ ਵਿੱਚ ਕਲਾਕਾਰਾਂ ਦੀ ਸ਼ਮੂਲੀਅਤ ਦੀ ਗੱਲ ਹੁੰਦੀ ਹੈ, ਇਸ ਗੱਲ ਦਾ ਧਿਆਨ ਰਿਹਾ ਕਿ ਦੀਪ ਸਿੱਧੂ ਇੱਕ ਉਹ ਨਾਇਕ ਹੈ ਜਿਹਨੇ ਜ਼ਿੰਦਗੀ ਦੇ ਜਿਸ ਫੀਲਡ ਨੂੰ ਚੁਣਿਆ ਉਸ ਦੇ ਵਿੱਚ ਉਸ ਨੇ ਸਭ ਤੋਂ ਉੱਚਾ ਰੁਤਬਾ ਲਿਆ। ਜੇ ਉਹ ਇੱਕ ਵਕੀਲ ਸੀ ਤੇ ਉਸ ਦੀ ਆਪਣੀ ਲਾ ਫਰਮ ਉਸ ਵੇਲੇ ਸਹਾਰਾ ਔਰ ਦੂਸਰਿਆਂ ਤੋਂ ਲੈ ਕੇ ਵੱਡੀਆਂ ਵੱਡੀਆਂ ਕੰਪਨੀਆਂ ਦੀ ਲਾ ਫਰਮ ਸੀ। ਜੇ ਉਹਨੇ ਫਿਲਮੀ ਦੁਨੀਆ ਦੇ ਵਿੱਚ ਰਮਤੇ ਦੇ ਨਾਲ ਪੈਰ ਰੱਖਿਆ ਤੇ ਫਿਰ ਜੋਰਾ ਬਾਈ 10 ਨੰਬਰੀ ਹੈ, ਉਸ ਨੇ ਉਹਨੂੰ ਐਜ਼ ਏ ਐਕਟਰ ਵੀ ਐਸਟੈਬਲਿਸ਼ ਕੀਤਾ। ਔਰ ਉਸ ਤੋਂ ਬਾਅਦ ਵੀ ਉਹਦੀਆਂ ਫਿਲਮਾਂ, ਇੱਕ ਤਾਂ ਉਹਨਾਂ ਦੀ ਡੈਥ ਤੋਂ 2 ਮਹੀਨੇ ਬਾਅਦ ਆਈ ਹੈ, ਉਹਨਾਂ ਨੇ ਦੱਸਿਆ ਕਿ ਭਾਈ ਉਹਨੇ ਜ਼ਿੰਦਗੀ ਦੇ ਉਸ ਪਾਰਟ ਨੂੰ ਬੰਬਈ ਸ਼ਹਿਰ ਦੀ ਚਮਕ ਦਮਕ ਚੋਂ ਉਹ ਵਾਪਸ ਪੰਜਾਬ ਵੱਲ ਮੁੜਿਆ, ਕਿਉਂਕਿ ਬੇਸਿਕਲੀ ਉਹ ਧਰਤੀ ਦਾ ਪੁੱਤਰ ਸੀ। ਔਰ ਉਸਨੇ ਬੇਸ਼ੱਕ ਨਿੱਜੀ ਜ਼ਿੰਦਗੀ ਉਹਦੀ ਸਟਰਗਲਸ ਨਾਲ ਭਰੀ ਹੋਈ ਸੀ, 4 ਸਾਲ ਦੀ ਉਮਰ ਚ ਚੜਾਈ ਕਰ ਗਏ ਸਨ, ਲੇਕਿਨ ਪੰਜਾਬ ਦਾ ਪਿਆਰ ਔਰ ਜਿਵੇਂ ਉਹਨਾਂ ਦੀ ਟ੍ਰੇਨਿੰਗ ਸਾਹਮਣੇ ਆਉਂਦਾ ਹੈ, ਭਾਈ ਗੁਰਜੰਟ ਸਿੰਘ, ਬੁੱਧ ਸਿੰਘ ਵਾਲਾ ਔਰ ਉਹ ਸਾਰੇ ਪਰਿਵਾਰਕ ਆਲੇ ਦੁਆਲੇ ਦੇ ਵਿੱਚ ਵੀ ਰਹੀ। ਔਰ ਪੜ੍ਹਨ ਦਾ ਸ਼ੌਕ ਹੋਣਾ, ਮੈਂ ਸਮਝਦਾ ਵੀ ਅੱਜ ਜਦੋਂ ਅਸੀਂ ਆਪਣੀ ਪੰਜਾਬ ਦੇ ਇਕੱਲੇ ਨੌਜਵਾਨ ਹੀ ਨਹੀਂ, ਸਾਡੀ ਜਨਰੇਸ਼ਨ ਵੀ ਜਿਹੜੇ ਡਾਕਟਰ ਇੰਜੀਨੀਅਰ ਨੇ, ਉਹਨਾਂ ਨੇ ਆਪਣੇ ਕਿੱਤੇ ਤੋਂ ਬਿਨਾਂ ਕੋਈ 2 ਕਿਤਾਬਾਂ ਹੋਰ ਨਹੀਂ ਪੜ੍ਹੀਆਂ ਹੁੰਦੀਆਂ। ਦੀਪ ਸਿੱਧੂ ਇੱਕ ਵੋਰਿਸ਼ੀਅਸ ਰੀਡਰ ਸੀ, ਉਹਦਾ ਮਾਈਂਡ ਪੂਰੀ ਤਰ੍ਹਾਂ ਐਨਾਲਿਟੀਕਲ ਮਾਈਂਡ ਸੀ। ਔਰ ਹੌਲੀ 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 ਉਸਨੂੰ ਇਸ ਗੱਲ ਦੀ ਸਮਝ ਆਈ ਕਿ ਭਾਈ ਇਹ ਜਿਹੜੀ ਪੰਜਾਬ ਦੀ ਗੱਲ ਹੈ ਇਕੱਲੀ ਜ਼ਮੀਨ ਤੱਕ ਮਹਿਦੂਦ ਨਹੀਂ ਹੈ। ਕਿਵੇਂ ਪੰਜਾਬ ਚੋਂ ਮਾਸ ਮਾਈਗ੍ਰੇਸ਼ਨ ਹੋ ਰਹੀ ਹੈ, ਕਿਵੇਂ ਪੰਜਾਬ ਦੇ ਹੱਕਾਂ ਨੂੰ ਕੁਚਲਿਆ ਜਾ ਰਿਹਾ ਹੈ, ਕਿਵੇਂ ਸਿੱਖ ਪ੍ਰਾਈਡ ਨੂੰ ਖਤਮ ਕੀਤਾ ਜਾ ਰਿਹਾ ਹੈ। ਔਰ ਇਸ ਸਭ ਦੇ ਚੱਲਦਿਆਂ ਉਸ ਨੇ ਜਦੋਂ ਸ਼ੰਭੂ ਮੋਰਚਾ, ਜਿਸ ਦੇ ਵਿੱਚ ਉਹਦੇ ਨਾਲ ਹੋਰ ਵੀ ਕਲਾਕਾਰਾਂ ਨੇ ਸ਼ੁਰੂਆਤੀ ਦੌਰ ਦੇ ਵਿੱਚ ਜੁਆਇਨ ਕੀਤਾ, ਲਾਇਆ। ਤੇ ਇੱਕ ਜਿਹੜੀ ਗੱਲ ਅੱਜ ਵੀ ਜਦੋਂ ਅਸੀਂ ਇਹ ਦੇਖ ਰਹੇ ਹਾਂ ਕਿ ਪਿਛਲੇ 48 ਘੰਟੇ ਦੇ ਵਿੱਚ 2 ਕਿਸਾਨ ਭਾਵੇਂ ਪ੍ਰਮੁੱਖ ਜਥੇਬੰਦੀਆਂ ਪੰਧੇਰ ਔਰ ਦੂਸਰੇ ਡੱਲੇਵਾਲ ਉਹਨਾਂ ਦੀਆਂ ਹੀ ਆਈਆਂ ਨੇ, ਲੇਕਿਨ ਸਰਕਾਰ ਦਾ ਜ਼ੁਲਮ, ਉਹਨਾਂ ਦੀ ਨੀਤੀ, ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸ਼ੰਭੂ ਬਾਰਡਰ ਦੀ ਮੋਰਚਾਬੰਦੀ ਕੀਤੀ ਹੈ, ਉਹਨਾਂ ਦਾ ਆਪਣੇ ਮੀਡੀਆ ਦੇ ਇਮਾਨਦਾਰ ਲੋਕ ਕਹਿ ਰਹੇ ਨੇ ਇਵੇਂ ਹੀ ਹੈ ਜਿਵੇਂ ਦੁਸ਼ਮਣ ਦੀ ਟੈਰੀਟਰੀ ਹੋਏ, 2 ਦੁਸ਼ਮਣ ਮੁਲਕ ਹੋਣ। ਪਹਿਲੀ ਵਾਰ ਹੈ ਕਿ ਡਰੋਨਸ ਦਾ ਇਸਤੇਮਾਲ, ਮੈਨੂੰ ਨਹੀਂ ਪਤਾ ਕਿ ਵੀ ਕਿਸੇ ਸਟੇਟ ਪੁਲਿਸ ਦੇ ਕੋਲ ਇਹ ਕਦੋਂ ਜਾਂ ਕਿਹੜੇ ਕਾਨੂੰਨ ਦੇ ਥੱਲੇ ਉਹਨਾਂ ਨੂੰ ਡਰੋਨਸ ਦਾ ਇਸਤੇਮਾਲ ਜਾਂ ਉਹਨਾਂ ਨੂੰ ਕਿਸ ਕੈਪੈਸਿਟੀ 'ਚ ਲਿਆਂਦਾ ਗਿਆ, ਪਰ ਜਿਵੇਂ ਹਜ਼ਾਰਾਂ ਦੀ ਗਿਣਤੀ 'ਚ ਟੀਅਰ ਗੈਸ ਸ਼ੈਲਸ, ਰਬਰ ਬੁਲੇਟਸ, ਪਲਾਸਟਿਕ ਬੁਲੇਟਸ ਇਨਡਿਸਕ੍ਰਿਮੀਨੇਟਲੀ, ਇਹਦੇ ਬਾਵਜੂਦ ਕਿ ਕੋਈ ਹਿੰਸਾ ਨਹੀਂ ਹੋਈ, ਕੋਈ ਕਿਸੇ ਨੇ ਕਿਸੇ ਦੇ ਚਪੇੜ ਨਹੀਂ ਮਾਰੀ। ਸੋ ਇਹ ਉਹਨਾਂ ਸਾਰੀਆਂ ਗੱਲਾਂ ਨੂੰ ਤੁਸੀਂ ਅੱਜ ਦੇ ਕੰਟੈਕਸਟ 'ਚ ਰੈਲੇਵੈਂਸ ਪੁੱਛੀ ਹੈ। ਦੀਪ ਸਿੱਧੂ ਨੇ ਜੋ ਨੈਰੇਟਿਵ ਸਿਰਜਿਆ, ਪਹਿਲੀ ਗੱਲ ਕਿ ਭਾਈ ਇਹ ਲੜਾਈ ਫਸਲਾਂ ਦੀ ਨਹੀਂ ਨਸਲਾਂ ਦੀ ਹੈ, ਕਿ ਭਾਈ ਜਿਸ ਪਾਸੇ ਸਾਨੂੰ ਤੋਰ ਦਿੱਤਾ ਗਿਆ ਹੈ, ਸਾਡੀ ਜ਼ਮੀਨ, ਸਾਡਾ ਓਵਰਆਲ, ਸਾਡੇ ਪੋਲਿਊਸ਼ਨ ਕਿਸ ਲੈਵਲ ਤੇ ਔਰ ਸਾਡੇ ਹੱਕਾਂ ਤੇ ਛਾਪਾ, ਇਸ ਸਾਰੇ ਦੇ ਚਲਦੇ ਆ
ਉਸ ਨੇ ਨੌਜਵਾਨੀ ਨੂੰ ਅਟਰੈਕਟ ਕੀਤਾ। ਹੂੰ, 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 ਹੂੰ। ਨੌਜਵਾਨੀ ਦੇ ਨਾਲ ਗੋਸ਼ਟੀ, ਜਿਹਦੇ ਲਈ ਭਾਵੇਂ ਅੱਜ ਸੰਵਾਦ ਲਫ਼ਜ਼ ਜ਼ਿਆਦਾ ਪਪੂਲਰ ਕੀਤਾ ਜਾਂਦਾ, ਮੈਂ ਸਮਝਦਾ ਵੀ ਸਾਡੀ ਪੁਰਾਤਨ ਪੰਜਾਬੀ ਦਾ ਲਫ਼ਜ਼ ਗੋਸ਼ਟੀ ਹੈ। ਔਰ ਦੀਪ ਸਿੱਧੂ ਬੈਸਟ ਤੁਹਾਨੂੰ ਉਸ ਫਾਰਮ 'ਚ ਨਜ਼ਰ ਆਉਂਦਾ ਹੈ ਜਿਹਦੇ 'ਚ ਕਿ ਉਹ ਠੇਠ ਮਲਵਈ ਡਾਇਲੈਕਟ ਦੇ ਵਿੱਚ ਹੂੰ, ਆਪਣੇ ਭਰਾਵਾਂ ਦੇ ਨਾਲ, ਨੌਜਵਾਨਾਂ ਦੇ ਨਾਲ ਗੱਲਬਾਤ ਕਰ ਰਿਹਾ ਹੈ। ਔਰ ਉਹ ਟਰਮ ਕਹਿ ਰਿਹਾ ਸਾਡੇ ਵਾਲੇ ਤੇ ਦਿੱਲੀ ਵਾਲੇ। ਹੁਣ ਇਹ ਇੱਕ ਨੈਰੇਟਿਵ ਜਿਹੜਾ ਹੂੰ, ਅੱਜ ਜਦੋਂ ਪੰਜਾਬ ਦੇ ਵਿੱਚ ਉਹੀ ਟੈਕਟਿਕ ਸਟੇਟ ਇਸਤੇਮਾਲ ਕਰ ਰਹੀ ਹੈ ਤੇ ਬਹੁਤਿਆਂ ਨੂੰ ਇਹ ਸਿਨਰਜੈਸਿਕ ਲੱਗੇਗਾ ਕਿ ਭਾਈ ਉਦੋਂ ਵੀ ਸਾਡੇ ਵਾਲੇ ਤੇ ਦਿੱਲੀ ਵਾਲੇ ਸੀ। ਤੇ ਇਹ ਜੋ ਤੌਰ ਤਰੀਕੇ ਸਾਨੂੰ ਦੇ ਰਹੇ ਨੇ, ਜਿਸ ਅੰਦਾਜ਼ 'ਚ ਜੈਨੂਨ ਉਹ ਕਿਸਾਨ ਜਿਹਨੂੰ ਵੋਟਾਂ ਲੈਣ ਲਈ ਅੰਨਦਾਤਾ ਕਹਿਣਗੇ, ਅਦਰਵਾਈਜ਼ ਨੈਰੇਟਿਵ ਹਕੂਮਤ ਆਪਣੇ ਦਰਬਾਰੀ ਮੀਡੀਆ ਰਾਹੀਂ ਕਿਵੇਂ ਦਾ ਸਿਰਜਦੀ ਹੈ, ਅਸੀਂ ਉਸ ਦੌਰ ਦੇ ਵਿੱਚ ਵੀ ਦੇਖਿਆ। ਔਰ ਜਿਵੇਂ ਜਿਵੇਂ ਗੱਲਬਾਤ ਆਪਣੀ ਗੁਫ਼ਤਗੂ ਅੱਗੇ ਤੁਰੇਗੀ, ਹਾਂਜੀ, ਅਸੀਂ ਹਾਂਜੀ। ਦੀਪ ਸਿੱਧੂ ਦੇ ਅੱਡ-ਅੱਡ ਹੋਰ ਕਰੈਕਟਰਿਸਟਿਕਸ ਔਰ ਹੂੰ, ਇਸ ਪੀਰੀਅਡ ਦੇ ਵਿੱਚ ਪੰਜਾਬ ਦੀ ਮਿੱਟੀ ਦਾ ਖਮੀਰ ਕਿਵੇਂ ਬਦਲਿਆ ਹੂੰ, ਜਾਂ ਹੂੰ। ਅੱਜ ਨੌਜਵਾਨੀ, ਕਿਉਂਕਿ ਇੱਕ ਪਾਸੇ ਮੂਵਮੈਂਟ ਵੀ ਟਰਾਂਸਨੈਸ਼ਨਲ ਹਾਂਜੀ। ਰਿਪਰੈਸ਼ਨ ਤੱਕ ਸਟੇਟ ਨੇ ਪਹੁੰਚਾ ਦਿੱਤੀ ਹੈ, ਹੂੰ, ਦੂਸਰੇ ਪਾਸੇ ਡਾਇਸਪੋਰਾ ਦੇ ਵਿੱਚ ਇੱਕ ਅਵੇਅਰਨੈਸ ਦਾ ਲੈਵਲ ਹੈ। ਅੱਜ ਜਿਹੜੇ ਜ਼ਖਮੀ ਨੇ ਉੱਥੇ ਕੱਲ ਦੇ, ਉਹ ਸਾਰੇ ਪਾਰਟ ਨੂੰ ਕੱਲੇ ਕਿਸਾਨ ਨਹੀਂ, ਮੀਡੀਆ ਦੇ ਉੱਤੇ ਵੀ, ਔਰ ਹੂੰ, ਇੱਕ ਮੀਡੀਆ 'ਚ ਗੱਲ ਕਰਨ ਦੇ ਨਾਤੇ ਅਸੀਂ ਕੰਡੈਮ ਕਰਦੇ ਹਾਂ ਇਹ ਸਾਰੇ ਪਾਰਟ ਨੂੰ। ਔਰ ਉਹਨਾਂ ਲੋਕਾਂ ਨੂੰ ਵੀ ਜਿਹੜੇ ਐਕਟਿਵਿਜ਼ਮ ਤੋਂ ਦੂਰ ਰਹਿਣਾ ਚਾਹੁੰਦੇ ਨੇ, ਹੂੰ। ਅਸੀਂ ਕਹਿਣਾ ਚਾਹੁੰਦੇ ਹਾਂ ਜੀ ਕਿ ਹੋਰ ਸਾਨੂੰ ਦੱਸੋ ਕਿਹੜਾ ਤਰੀਕਾ ਹੈ ਜਿਹਦੇ ਰਾਹੀਂ ਅਸੀਂ ਆਪਣੀ ਗੱਲ ਅੱਗੇ ਰੱਖ ਸਕਦੇ ਹਾਂ, ਜਿਹਦੇ ਰਾਹੀਂ ਅਸੀਂ ਆਪਣੇ ਹੱਕ ਮੰਗ ਸਕਦੇ ਹਾਂ। ਜੀ, ਜੀ। ਤੇ ਡਾਕਟਰ ਸਾਹਿਬ, ਜਿਵੇਂ ਤੋਂ ਆਪਾਂ ਜ਼ਿਕਰ ਕਰ ਰਹੇ ਸੀਗੇ ਕਿਸਾਨੀ ਅੰਦੋਲਨ ਦਾ ਜਾਂ ਕਿਸਾਨੀ ਅੰਦੋਲਨ ਦੇ ਦਰਮਿਆਨ ਉਹਨਾਂ ਦੀਆਂ ਟਿੱਪਣੀਆਂ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਉਹ ਪੇਸ਼ੇ ਤੋਂ ਇੱਕ ਵਕੀਲ ਸੀਗੇ ਤੇ ਵਕੀਲ ਹੋਣ ਕਰਕੇ ਉਹਨਾਂ ਨੂੰ ਗੱਲ ਪ੍ਰਭਾਵੀ ਤੌਰ ਤੇ ਐਨਾਲਿਟੀਕਲ ਜਿਹੜਾ ਤੁਸੀਂ ਇੱਕ ਸ਼ਬਦ ਯੂਜ਼ ਕੀਤਾ ਹੈ ਕਿ ਉਹ ਦਿਮਾਗ ਸੀ ਤੇ ਉਹ ਚੀਜ਼ਾਂ ਨੂੰ ਪਰਤਾਂ ਖੋਲ੍ਹਣ ਦੇ ਵਿੱਚ ਉਹਨਾਂ ਦੀ ਬੌਧਿਕ ਸਮਰੱਥਾ ਵੀ ਆਪਾਂ ਨੂੰ ਨਜ਼ਰ ਆਉਂਦੀ ਹੈ ਕਿ ਉਹ ਸੀਗੀ। ਪਰ ਤੁਸੀਂ ਮੰਨਦੇ ਹੋ ਕਿ ਇਸ ਤੋਂ ਪਹਿਲਾਂ ਜਿਹੜੀ ਚਰਚਾ ਸਿੱਖ ਸੰਘਰਸ਼ ਦੀ, ਪੰਜਾਬ ਦੇ ਮਸਲਿਆਂ ਦੀ ਸਿੱਖ ਪਰਸਪੈਕਟਿਵ ਤੋਂ ਹੋਣੀ ਸੀ, ਉਹ ਬੰਦ ਸੀ ਤੇ ਉਹਨਾਂ ਦੇ ਆਉਣ ਦੇ ਨਾਲ ਜਾਂ ਉਹਨਾਂ ਦੀ ਗੱਲਬਾਤ ਕਰਨ ਦੇ ਨਾਲ ਉਹਦਾ ਜਿਹੜਾ ਦਾਇਰਾ ਸੀ ਉਹ ਵਿਸ਼ਾਲ ਹੋਇਆ। ਹਰ ਬੰਦਾ ਹੀ ਇਸ ਨਜ਼ਰੀਏ ਤੋਂ ਇਸ ਗੱਲ ਨੂੰ ਸੋਚਣ ਲੱਗਿਆ। ਦੇਖੋ, ਪੰਜਾਬ ਦੀ ਮਿੱਟੀ ਦੀ ਤਾਸੀਰ ਇਹ ਹੈ ਕਿ ਪੰਜਾਬ ਦੇ ਵਿੱਚ ਕਦੇ ਵੀ ਤੁਸੀਂ ਈਵਨ ਸਾਡੀ ਮੂਵਮੈਂਟ ਤੋਂ ਆਲਮੋਸਟ 20 ਸਾਲ ਪਹਿਲਾਂ ਜਾਂ 15 ਸਾਲ ਪਹਿਲਾਂ ਪੰਜਾਬ ਦੇ ਵਿੱਚ ਨਕਸਲਾਈਟ ਮੂਵਮੈਂਟ ਹੋਈ ਖੜੀ ਹੈ। ਹੁੰਦੀ ਹੈ। ਹਾਂਜੀ। ਹਾਲਾਂ ਉਹ ਇੱਕ ਵੱਖਰੀ ਆਈਡੀਓਲੋਜੀ ਤੇ ਬੇਸ ਸੀ ਜਿਹੜੀ ਕਿ ਨਾਸਤਕ ਆਈਡੀਓਲੋਜੀ ਸੀ, ਹੂੰ, ਹੂੰ, ਹੂੰ। ਪਰ ਉਹ ਹੈ ਤਾਂ ਪੰਜਾਬ ਦੇ ਪੁੱਤਰ ਧੀਆਂ ਸੀ ਹਾਂਜੀ, ਜਿਹੜੇ ਬਿਲਕੁਲ। ਇਨਸਾਫ ਦੇ ਲਈ, ਜਸਟਿਸ ਦੇ ਲਈ, ਹੂੰ, ਸਮਾਜ ਦੇ ਵਿੱਚ ਜਿਹੜੀ ਨਾ ਬਰਾਬਰੀ ਹੈ ਉਹਨੂੰ ਹੂੰ, ਖਤਮ ਕਰਨ ਦੇ ਲਈ ਅੱਗੇ ਆਏ। ਹੂੰ, ਉਸ ਤੋਂ ਪਹਿਲਾਂ ਅਸੀਂ ਜੇ ਬ੍ਰਿਟਿਸ਼ ਪੀਰੀਅਡ ਦੇ 98 ਸਾਲ ਦੇਖੀਏ ਤੇ ਹੂੰ, ਜਦੋਂ ਵੀ ਕੂਕਾ ਲਹਿਰ ਤੋਂ ਲੈ ਕੇ ਈਵਨ 1930 ਅਕਾਲੀ ਲਹਿਰ 1920 ਦੀ ਜਾਂ 1930 ਚ ਭਗਤ ਸਿੰਘ ਦੇ ਲੈਵਲ ਦੇ ਉੱਤੇ ਗੱਲਬਾਤ, ਸੋ ਪੰਜਾਬ ਦੇ ਵਿੱਚ ਹਮੇਸ਼ਾ ਹੀ 10 ਗੁਰੂ ਸਾਹਿਬਾਨ ਦੀ ਕਮਾਈ ਨੇ ਉਸ ਧਰਤੀ ਦਾ ਖਮੀਰ ਬਦਲਿਆ ਹੋਇਆ ਹੈ। ਹੂੰ, ਹੂੰ, ਉਹ ਉੱਥੇ ਹਮੇਸ਼ਾ ਹੀ ਸੱਚ, ਹੱਕ, ਇਨਸਾਫ ਲਈ ਜਦੋਂ ਠੀਕ ਅੰਦਾਜ਼ ਦੇ ਵਿੱਚ ਠੀਕ ਲੀਡਰਸ਼ਿਪ, ਕ੍ਰੈਡੀਬਲ, ਇਮਾਨਦਾਰ ਬੰਦਾ ਆਵਾਜ਼ ਚੁੱਕਦਾ ਤੇ ਉਸ ਧਰਤੀ ਦੇ ਜਾਏ ਜਾਈਆਂ ਉਸ ਦਾ ਨਾਲ ਆ ਕੇ ਖੜਦੇ ਨੇ। ਸੋ ਹੂੰ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਸਾਇਲੈਂਟ ਗੈਪ ਜ਼ਰੂਰ ਸੀ। ਹੂੰ, ਇਸ ਚੋਂ ਖੇਤੀਬਾੜੀ ਦੇ ਨਾਲ ਸੰਬੰਧਿਤ 3 ਕਾਨੂੰਨਾਂ ਨੇ ਜਦੋਂ ਇੱਕ ਸੰਘਰਸ਼ ਵਾਲਾ ਮਾਹੌਲ ਸਿਰਜਿਆ, ਹੂੰ, ਹੂੰ, ਹਾਲਾਂ ਇਸ ਨੂੰ ਜਿਹੜੀਆਂ ਖੱਬੇ ਪੱਖੀ ਕਾਮਰੇਡੀ ਜਥੇਬੰਦੀਆਂ ਸੀ ਉਹ ਆਪਣੇ ਅੰਦਾਜ਼ ਦੇ ਵਿੱਚ ਉਹਨੂੰ ਸੀਮਤ ਦਾਇਰਾਕਾਰ 'ਚ ਹੀ ਰੱਖਣਾ ਚਾਹੁੰਦੀਆਂ ਸੀ, ਪਰ ਹੂੰ, ਇਹ ਕ੍ਰੈਡਿਟ ਦੀਪ ਸਿੱਧੂ ਨੂੰ ਜਾਂਦਾ ਹੈ ਕਿ ਸ਼ੰਭੂ ਦੇ ਵਿੱਚ ਉਹਨੇ 3 ਖੇਤੀ ਕਾਨੂੰਨਾਂ ਤੋਂ ਹਟਵੀਂ ਇੰਟਰਪ੍ਰੀਟੇਸ਼ਨ ਦੀ ਗੱਲ ਕੀਤੀ। ਜਦੋਂ ਉਹਨਾਂ ਨੇ ਕਿਹਾ ਕਿ ਗੱਲ ਫਸਲਾਂ ਦੀ ਨਹੀਂ, ਗੱਲ ਨਸਲਾਂ ਦੀ ਵੀ ਹੈ, ਗੋਸ਼ਟੀ ਸ਼ੁਰੂ ਹੋਈ ਔਰ ਫਿਰ ਸ਼ੰਭੂ ਤੋਂ ਸਿੰਘੂ ਤੱਕ ਲਿਜਾਣਾ, ਇਸ ਦੇ ਵਿੱਚ ਦੀਪ ਸਿੱਧੂ ਦਾ ਬਹੁਤ ਵੱਡਾ ਰੋਲ ਸੀ। ਔਰ ਉਸ ਸਿੰਘੂ ਦੀ ਸਟੇਜ ਤੋਂ ਵੀ ਜਿਹੜਾ ਨੈਰੇਟਿਵ ਬਿਲਟ ਹੁੰਦਾ ਉਹ ਅਸੀਂ ਦੇਖਦੇ ਹਾਂ ਕਿ ਨੌਜਵਾਨੀ ਨੂੰ ਅਟਰੈਕਟ ਕਰਦਾ ਹੈ। ਔਰ ਅਲਟੀਮੇਟਲੀ 26 ਜਨਵਰੀ ਨੂੰ ਲਗਭਗ 3 ਸਾਲ ਪਹਿਲਾਂ ਜਦੋਂ ਕਿ ਦੋਨੋਂ ਪਾਸੇ, ਇੱਕ ਪਾਸੇ ਬੇਈਮਾਨੀ ਦਾ ਦੌਰਾ ਸੀ, ਹੂੰ, ਹੂੰ, ਹੁਣ ਜਿਵੇਂ ਮਨਦੀਪ ਪੂਨੀਆ ਨੇ ਬਹੁਤ ਸਾਰੇ ਫੈਕਟਸ ਉਸ ਦੌਰ ਦੇ ਸਾਹਮਣੇ ਰੱਖੇ ਨੇ ਕਿ ਹੂੰ, ਕਿਵੇਂ ਹਰ ਸ਼ੇਡ ਦੀ ਕਿਸਾਨ ਲੀਡਰਸ਼ਿਪ ਦੇ ਨਾਲ ਦਿੱਲੀ ਦਰਬਾਰ ਰਾਬਤੇ 'ਚ ਸੀ, ਲੇਕਿਨ ਦੀਪ ਸਿੱਧੂ ਨੇ ਲਾਲ ਕਿਲੇ ਤੱਕ ਪਹੁੰਚ ਕੇ ਜਿਵੇਂ ਕੇਸਰੀ ਪਰਚਮ
ਲਹਿਰਾਇਆ, ਬੇਸ਼ੱਕ ਉਹ ਇੱਕ ਸਿੰਬੋਲਿਕ ਸੀ, ਪਰ ਹੂੰ, ਉਹਨੇ ਨੌਜਵਾਨੀ ਨੂੰ ਇਸ ਗੱਲ ਦੇ ਲਈ ਤਿਆਰ ਕਰ ਲਿਆ ਕਿ ਵੀ ਕੈਨ ਡੂ ਇਟ। ਹੂੰ, ਹਮੇਸ਼ਾ ਮੂਵਮੈਂਟਸ ਦੇ ਵਿੱਚ ਸਮਰੱਥ ਹੋਣਾ, ਕੌਨਫੀਡੈਂਸ, ਇਹ ਇੰਪੋਰਟੈਂਟ ਪਾਰਟ ਹੁੰਦਾ ਹੈ। ਸੋ ਮੈਂ ਸਮਝਦਾ ਵੀ ਜੇ ਅੱਜ ਅਸੀਂ ਦੀਪ ਸਿੱਧੂ ਦੇ ਤੁਰ ਜਾਣ ਤੋਂ ਬਾਅਦ 2 ਸਾਲ ਬਾਅਦ ਇਹ ਗੱਲ ਕਰ ਰਹੇ ਹਾਂ, ਔਰ ਕੱਲੇ ਸਾਡੇ ਇਸ ਪੰਜਾਬੀ ਰੇਡੀਓ USA ਦੇ ਪਲੇਟਫਾਰਮ ਤੇ ਹੀ ਨਹੀਂ, ਹਰ ਹੂੰ, ਪਾਸੇ ਇਸ ਗੱਲ ਦੀ ਚਰਚਾ ਹੈ। ਕਿਉਂਕਿ ਜਿਹੜੀ ਗੱਲ ਉਹਨੇ ਕਹੀ ਸੀ ਕਿ ਭਾਈ ਇਹ ਮੰਨ ਵੀ ਜਾਣਗੇ, ਖੇਤੀ ਕਾਨੂੰਨ ਵਾਪਸ ਵੀ ਲੈ ਲੈਣਗੇ, ਤੇ ਇਹਦੇ ਨਾਲ ਕਿਹੜਾ ਮਸਲਾ ਹੱਲ ਹੋਏਗਾ। ਪਰ ਅਸੀਂ ਦੇਖ ਰਹੇ ਹਾਂ ਵੀ ਖੇਤੀ ਕਾਨੂੰਨ ਵਾਪਸ ਲੈਣ ਦਾ ਨੋਟੀਫਿਕੇਸ਼ਨ ਜਿਹੜਾ ਇਹਨਾਂ ਨੇ ਜਾਰੀ ਕਰਨਾ ਸੀ ਉਹ ਨਹੀਂ ਕੀਤਾ। ਇਹ ਉਹਨਾਂ ਦਾ ਖਾੜਗੇ ਕਾਂਗਰਸ ਦਾ ਚੀਫ ਕਹਿ ਰਿਹਾ। ਜੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮਿਨੀਮਮ ਸਪੋਰਟ ਪ੍ਰਾਈਸ ਦੇ ਉੱਤੇ ਕਮੇਟੀ ਬਣੀ, 33 ਮੀਟਿੰਗਾਂ ਉਸ ਕਮੇਟੀ ਦੀਆਂ ਹੋਈਆਂ ਨੇ, ਪਰ ਗੱਲ ਉੱਥੇ ਹੀ ਖੜੀ ਹੈ। ਕਿਸਾਨਾਂ ਦੇ ਖਿਲਾਫ ਕੇਸ ਵਾਪਸ ਨਹੀਂ ਲਏ ਗਏ। ਜਿਹੜਾ ਇਲੈਕਟ੍ਰਿਸਿਟੀ ਬਿੱਲ ਹੈ ਉਸ ਦੇ ਵਿੱਚ ਉਸਦੇ ਦਾਇਰੇ ਤੋਂ ਕਿਸਾਨਾਂ ਨੂੰ ਬਾਹਰ ਨਹੀਂ ਰੱਖਿਆ ਗਿਆ ਹੈ। ਹਾਂਜੀ, ਔਰ ਈਵਨ ਪੋਲਿਊਸ਼ਨ ਦੇ ਮਾਮਲੇ 'ਚ ਹਾਲਾਂਕਿ 6 ਜਾਂ 7% ਰੋਲ ਪਰਾਲੀ ਸਾੜਨ ਦਾ ਹੈ, ਪਰ ਤੁਸੀਂ ਦੇਖੋਗੇ ਜਦੋਂ ਵੀ ਦਿੱਲੀ ਦੇ ਵਿੱਚ ਪੋਲਿਊਸ਼ਨ ਹੁੰਦੀ ਹੈ ਤੇ ਸਾਰੇ ਪੰਜੇ ਝਾੜ ਕੇ ਪੰਜਾਬ ਦੇ ਕਿਸਾਨਾਂ ਦੇ ਪਿੱਛੇ ਪੈ ਜਾਂਦੇ ਨੇ ਕਿ ਜੀ ਇਹ ਪਰਾਲੀ ਫੂਕ ਰਹੇ ਨੇ ਔਰ ਇਵੇਂ ਕਰ ਰਹੇ ਨੇ। ਸੋ ਉਹ ਮਸਲੇ ਉੱਥੇ ਦੇ ਉੱਥੇ ਹੀ ਖੜੇ ਨੇ। ਔਰ ਇਸ ਦੇ ਨਾਲ ਵਰਸਟ ਪਾਰਟ, ਜਿਵੇਂ ਇਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲੈ ਕੇ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਲਾਹੌਰ 'ਚ ਉਹਨਾਂ ਦਾ ਕੋਲਡ ਬਲੱਡਡ ਮਰਡਰ ਕੀਤਾ ਹੈ। ਅਵਤਾਰ ਸਿੰਘ ਖੰਡੇ ਨੂੰ ਕੈਮੀਕਲ ਵੈਪਨ ਰਾਹੀਂ ਮਾਰਿਆ। 18 ਜੂਨ 2023 ਨੂੰ ਭਾਈ ਹਰਦੀਪ ਸਿੰਘ ਨਿੱਜਰ ਦਾ ਕੋਲਡ ਬਲੱਡਡ ਮਰਡਰ ਗੁਰਦੁਆਰੇ ਦੇ ਪਾਰਕਿੰਗ ਕੰਪਲੈਕਸ ਕੀਤਾ ਹੈ। ਔਰ ਅਮਰੀਕਾ ਦੇ ਵਿੱਚ ਜਿਵੇਂ ਕਿ ਜਸਟਿਸ ਡਿਪਾਰਟਮੈਂਟ ਨੇ 15 ਸਫ਼ਿਆਂ ਦੀ ਇੰਡਾਈਟਮੈਂਟ ਨਿਊਯਾਰਕ ਦੇ ਕੋਰਟ 'ਚ ਫਾਈਲ ਕੀਤੀ ਹੈ ਕਿ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ, ਇਹ ਜਦੋਂ ਟ੍ਰਾਇਲ 'ਚ ਜਾਏਗਾ ਹੋਰ ਵੀ ਗੱਲਾਂ ਸਾਹਮਣੇ ਹੋਣਗੀਆਂ। ਸੋ ਹਾਲਾਤ ਤਾਂ ਬਦਤਰ ਹੋਏ ਨੇ। ਇਸ ਲਈ ਦੀਪ ਸਿੱਧੂ ਦੀਆਂ ਗੱਲਾਂ ਅੱਜ ਐਂਪਲੀਫਾਈ ਹੋ ਕੇ ਡਿਸਕਸ ਹੋ ਰਹੀਆਂ ਨੇ। ਭਾਈ ਜਦੋਂ ਉਹਨਾਂ ਨੇ ਕਿਹਾ ਸੀ ਕਿ ਇਹਨਾਂ ਨੇ ਇਵੇਂ ਨਹੀਂ ਮੰਨਣਾ ਹੈ, ਸਾਨੂੰ ਹੱਕਾਂ ਲਈ ਖਲੋਣਾ ਹੋਏਗਾ, ਸਾਡਾ ਦਾਵਾ ਪਾਤਸ਼ਾਹੀ ਦਾਵਾ ਹੈ। ਔਰ ਜਾਂ ਜਿਵੇਂ ਉਹਨਾਂ ਨੇ ਅਖੀਰਲੀ ਜਿਹੜੀ ਇੱਕ ਮੀਟਿੰਗ ਸਰ ਸਿਮਰਨਜੀਤ ਸਿੰਘ ਮਾਨ ਦੇ ਹੱਕ 'ਚ ਕੀਤੀ ਸੀ, ਉਹਦੇ 'ਚ ਇੱਕ ਹੱਥ 'ਚ ਝਾੜੂ ਫੜ ਕੇ ਇੱਕ ਹੱਥ 'ਚ ਕਿਰਪਾਨ ਫੜ ਕੇ ਉਹਨਾਂ ਨੇ ਕਿਹਾ ਸੀ ਕਿ ਦੱਸੋ ਤੁਹਾਡਾ ਵਿਰਸਾ ਇਹ ਹੈ ਜਾਂ ਤੁਹਾਡਾ ਵਿਰਸਾ ਇਹ ਹੈ। ਸੋ ਜ਼ਾਹਿਰ ਹੈ ਮੈਂ ਜਿਹੜੀ ਕਿਸੇ ਦੀ ਵੀ ਵਿਚਾਰਧਾਰਾ ਹੁੰਦੀ ਹੈ ਉਸ ਦੀ ਕਸ਼ਿਸ਼ ਜਿਹੜੀ ਹੈ ਉਹ ਹੀ ਉਸ ਗੱਲ ਨੂੰ ਅੱਗੇ ਤੋਰਦੀ ਹੈ। ਔਰ ਅੱਜ ਅਸੀਂ ਈਵਨ 2 ਸਾਲ ਬਾਅਦ ਦੇਖ ਰਹੇ ਹਾਂ ਕਿ ਦੀਪ ਸਿੱਧੂ ਦਾ ਕੱਦ ਹਰ ਚੜ੍ਹੇ ਸੂਰਜ ਦੇ ਨਾਲ ਹੋਰ ਵੀ ਵੱਡਾ ਹੁੰਦਾ ਨਜ਼ਰ ਆਉਂਦਾ ਹੈ। ਜੀ। ਇੱਕ ਹੋਰ ਗੱਲ ਵੀ ਆਪਾਂ ਨੂੰ ਇੱਥੇ ਕਰਨੀ ਚਾਹੀਦੀ, ਜਿਵੇਂ ਤੁਸੀਂ ਕੀਤੀ ਕਿ ਇੱਕ ਹੱਥ ਉਹਨਾਂ ਨੇ ਕਿਰਪਾਨ ਫੜੀ ਤੇ ਇੱਕ ਹੱਥ ਝਾੜੂ ਫੜਿਆ ਤੇ ਉਹਨਾਂ ਨੇ ਪੁੱਛਿਆ ਲੋਕਾਂ ਤੋਂ ਕਿ ਇਹ ਸਾਡੇ ਗੁਰੂਆਂ ਦੀ ਬਖਸ਼ਿਸ਼ ਕੀ ਹੈ ਤੇ ਆਪਾਂ ਕੀ ਚੱਕੀ ਫਿਰਦੇ ਹਾਂ। ਬੇਸ਼ੱਕ ਇਹ ਗੱਲ ਕੋਈ ਲੋਕ ਸਿਆਸੀ ਤੌਰ ਤੇ ਲਾ ਜਾਂਦੇ ਆ ਕਿ ਇਹ ਗੱਲ ਸਿਆਸੀ ਤੌਰ ਤੇ, ਪਰ ਅਸਲ ਦੇ ਵਿੱਚ ਜਿਵੇਂ ਪਾਤਸ਼ਾਹੀ ਦਾਅਵੇ ਦੀ ਗੱਲ ਹੈ ਜਾਂ ਹੋਰ ਥਾਟ ਪ੍ਰੋਸੈਸ ਕਲੀਅਰ ਹੋਣ ਦੀਆਂ ਗੱਲਾਂ ਨੇ, ਤਾਂ ਅਖੀਰ ਦੇ ਵਿੱਚ ਤਾਂ ਜਦੋਂ ਉਹ ਪ੍ਰਚਾਰ ਕਰ ਰਹੇ ਸੀਗੇ ਤਾਂ ਉਹ ਦਸਤਾਰ ਵੀ ਸਜਾਉਂਦੇ ਸੀਗੇ, ਜਿਹੜੀ ਕਿ ਆਪਾਂ ਤਸਵੀਰਾਂ ਵੀ ਦੇਖਦੇ ਹਾਂ। ਉਹ ਤਸਵੀਰ ਵੀ ਨੌਜਵਾਨਾਂ ਦੇ ਮਨਾਂ ਦੇ ਵਿੱਚ ਜਾਂ ਉਹਦੀ ਚਰਚਾ ਅਕਸਰ ਚੱਲਦੀ ਰਹਿੰਦੀ ਹੈ ਜਦੋਂ ਕੋਈ ਸਰਕਾਰ ਜ਼ੁਲਮ ਕਰਦੀ ਹੈ ਨਾ, ਕਿ ਇੱਕ ਹੱਥ ਕਿਰਪਾਨ, ਤੇ ਉਹ ਤਸਵੀਰ ਵੀ ਕਾਫ਼ੀ ਸੰਕੇਤਕ ਰੂਪ ਦੇ ਵਿੱਚ ਮੰਨੀ ਜਾਂਦੀ। ਦੇਖੋ ਇਹਦੇ ਨਾਲ ਹੀ ਗੱਲ ਹੋਰ, ਕਿਉਂਕਿ ਅੱਜ 92 MLA ਬਣਾ ਕੇ ਭਗਵੰਤ ਮਾਨ ਨੇ ਸਰਕਾਰ ਪੰਜਾਬ 'ਚ ਬਣਾਈ। ਜਿਹੜਾ ਦੀਪ ਸਿੱਧੂ ਦਾ ਇੱਕ ਭਗਵੰਤ ਮਾਨ ਦੇ ਨੂੰ ਲੈ ਕੇ ਵੀ ਕਮੈਂਟ ਹੈ ਕਿ ਜੇ ਹੈਗਾ। ਇਹਦੇ ਕੋਲ ਪਾਵਰ ਆਈ ਤੇ ਇਹ ਬੁੱਚੜ ਬੇਅੰਤੇ ਤੋਂ ਬਦਤਰ ਸਾਬਤ ਹੋਏਗਾ। ਔਰ ਉਹ ਵਰਤਾਰਾ ਅਸੀਂ ਦੇਖ ਰਹੇ ਹਾਂ ਜਿਸ ਅੰਦਾਜ਼ ਦੇ ਵਿੱਚ ਈਵਨ ਜਿਹੜੇ ਸੋਸ਼ਲ ਐਕਟਿਵਿਸਟ ਨੇ ਉਹਨਾਂ ਨੂੰ ਹਰਾਸ ਕੀਤਾ ਜਾਂਦਾ ਹੈ, ਉਹਨਾਂ ਨੂੰ ਟੌਰਚਰ ਕੀਤਾ ਜਾਂਦਾ ਹੈ। ਔਰ ਈਵਨ ਅੱਜ ਕਿਸਾਨ ਲਹਿਰ ਦੇ ਹਵਾਲੇ ਨਾਲ ਵੀ ਗੱਲ ਕਰੀਏ ਕਿ ਪੰਜਾਬ ਦੀ ਹਦੂਦ ਦੇ ਅੰਦਰ ਟੀਅਰ ਗੈਸ ਸ਼ੈਲ ਸੁੱਟੇ ਜਾ ਰਹੇ ਨੇ, ਹਾਂਜੀ, ਰਬੜ ਬੁਲੇਟਸ ਦੂਸਰੀਆਂ ਨੇ, ਔਰ ਪੰਜਾਬ ਦਾ ਚੀਫ ਮਿਨਿਸਟਰ ਕੰਡੈਮ ਤੱਕ ਨਹੀਂ ਕਰਦਾ, ਕੋਈ FIR ਹਰਿਆਣੇ ਦੇ ਜਾਂ ਕਿਸੇ ਦੇ ਖਿਲਾਫ ਨਹੀਂ। ਸੋ ਅਲਟੀਮੇਟਲੀ ਇਹ ਗੱਲ ਬਿਲਕੁਲ ਕਲੀਅਰ ਹੈ ਪਿਛਲੇ 4 ਦਹਾਈਆਂ ਤੋਂ ਕਿ ਪੰਜਾਬ ਨੂੰ ਏਜੰਸੀਆਂ ਰਨ ਕਰਦੀਆਂ ਨੇ, ਉਹਨਾਂ ਦੀ ਖੇਡ ਹੈ। ਦਿਨਕਰ ਗੁਪਤਾ NIA ਦਾ ਚੀਫ, ਪੰਜਾਬ ਦਾ ਗੌਰਵ ਯਾਦਵ DGP, ਜਾਂ ਅਜੀਤ ਡੋਵਲ ਜਿਹੜਾ ਉਹਨਾਂ ਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ, ਇਹਨਾਂ ਸਾਰਿਆਂ ਦੀ ਚੰਡਾਲ ਚੌਂਕੜੀ ਜਿਹੜੀ ਹੈ ਇਹਨੂੰ ਰਨ ਕਰਦੀ ਹੈ। ਔਰ ਜਿਹੜੀ ਆਈਡੀਓਲੋਜੀ ਦੀ ਗੱਲ ਅਸੀਂ ਸਾਡਾ ਵਿਰਸਾ ਕੀ ਹੈ, ਉਹ ਜ਼ਾਹਿਰ ਹੈ ਕਿ ਨੌਜਵਾਨੀ ਨੂੰ ਇਹ ਗੱਲ ਬਹੁਤ ਚੰਗੀ ਤਰ੍ਹਾਂ ਸਮਝ ਆਈ ਕਿ ਭਾਈ ਹੱਕ ਸਾਨੂੰ ਲੈਣ ਦੇ ਲਈ ਖਲੋਣਾ ਪਏਗਾ,
ਜਿਨ੍ਹਾਂ ਦੇ ਨਾਲ ਸਾਡਾ ਵਾਹ ਹੈ, ਇਹ ਮੁਗਲਾਂ ਤੋਂ ਵੱਧ ਜ਼ਾਲਮ ਨੇ, ਅੰਗਰੇਜ਼ਾਂ ਤੋਂ ਵੱਧ ਸ਼ੈਤਾਨ ਨੇ। ਇਹਨਾਂ ਦਾ ਕੰਬੀਨੇਸ਼ਨ ਹੈ। ਔਰ ਦੀਪ ਸਿੱਧੂ ਦਾ, ਔਰ ਖਾਸ ਤੌਰ ਤੇ ਜੇ ਮੈਂ ਇੱਕ ਗੱਲ ਕਰਾਂ ਕਿ ਵਾਰਿਸ ਪੰਜਾਬ ਦੇ, ਹੁਣ ਇਹ ਇੱਕ ਲਫ਼ਜ਼ ਹੀ ਆਪਣੇ ਆਪ 'ਚ ਦੱਸਦਾ ਹੈ ਕਿ ਗੱਲ ਵਿਰਸੇ ਨਾਲ ਜੁੜੀ ਹੋਈ ਹੈ। ਔਰ ਦੀਪ ਸਿੱਧੂ ਦੇ ਪੰਜਾਬ ਦੇ ਡ੍ਰੀਮ ਦੇ ਵਿੱਚ, ਜਾਂ ਸਾਡੇ ਖਾਲਿਸਤਾਨ ਦੇ ਜਿਹੜਾ ਭਵਿੱਖ ਹੈ ਉਹਦੇ ਡ੍ਰੀਮ ਦੇ ਵਿੱਚ, ਕੋਈ ਪੰਜਾਬ ਦੇ ਹਿੰਦੂ, ਮੁਸਲਮਾਨ, ਈਸਾਈ ਜਾਂ ਨਾਸਤਕ ਮਾਈਨਸ ਨਹੀਂ ਨੇ। ਉਹ ਇਨਕਲੂਸਿਵ ਨੇ। ਕਿਉਂਕਿ ਜਦੋਂ ਅਸੀਂ ਪ੍ਰੋਫੈਸਰ ਪੂਰਨ ਸਿੰਘ ਦੀਆਂ ਇਹ 17 ਦੁਹਰਾਉਂਦੇ ਕਿ ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਸਾਡਾ ਸਾਂਝਾ ਜਿਹੜਾ ਇੱਕ ਸਾਂਝੀ ਵਾਲਤਾ ਦਾ ਮੈਸੇਜ ਹੈ। ਔਰ ਤੁਸੀਂ ਦੀਪ ਸਿੱਧੂ ਦੇ ਬੋਲਾਂ ਦੇ ਵਿੱਚ ਵੀ, ਔਰ ਜੇ ਮੈਂ ਬਹੁਤ ਵਾਰ ਆਪਣਿਆਂ ਨੂੰ, ਇਹ ਸਾਡੀ ਇੱਕ ਕਮਜ਼ੋਰੀ ਬਣ ਗਈ ਹੈ ਕਿ ਅਸੀਂ ਆਰਾਮ ਨਾਲ ਬੈਠ ਕੇ ਵਿਚਾਰ ਵਟਾਂਦਰਾ ਨਹੀਂ ਕਰਦੇ ਆਪਸ ਦੇ ਵਿੱਚ। ਜੇ ਕੋਈ ਸਾਡੇ ਵਿਚਾਰ ਦਾ ਵਿਰੋਧ ਕਰਦਾ ਹੈ ਤੇ ਉਸ ਨੂੰ ਅਸੀਂ ਨਿੱਜੀ ਐਨਮਿਟੀ ਲੈ ਲੈਂਦੇ ਹਾਂ, ਨਿੱਜੀ ਦੁਸ਼ਮਣੀ ਲੈ ਲੈਂਦੇ ਹਾਂ। ਪਰ ਜੇ ਤੁਸੀਂ ਦੀਪ ਸਿੱਧੂ ਦੇ ਸੰਬੋਧਨ ਦਾ ਅੰਦਾਜ਼ ਦੇਖੋ, ਬਾਈ ਜੀ ਜਾਂ ਸਰ, ਇਸ ਦੇ ਨਾਲ ਉਹਨਾਂ ਦਾ ਸੰਬੋਧਨ, ਹਰ ਇੱਕ ਦੀ ਗੱਲ ਸੁਣਨੀ, ਫਿਰ ਆਪਣੀ ਗੱਲ ਕਹਿਣੀ। ਔਰ ਇਹ ਉਹੀ ਗੁਰਮਤ ਦਾ ਸਿਧਾਂਤ ਹੈ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਕਿ ਭਾਈ ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀ ਹੈ ਕਿਛ ਕਹੀ ਹੈ। ਕਿ ਕੁਝ ਕਹਿਣ ਤੋਂ ਪਹਿਲਾਂ ਸੁਣਨਾ ਇੰਪੋਰਟੈਂਟ ਹੈ। ਡਾਇਲੌਗ ਉਹਦੇ ਨਾਲ ਹੁੰਦਾ ਹੈ। ਔਰ ਉਹਨੇ ਇੱਕ ਆਪਣੀ ਪ੍ਰੈਜੈਂਟੇਸ਼ਨ 'ਚ ਕਿਹਾ ਕਿ ਜੀ ਮੈਨੂੰ ਸਪੀਚ ਕਰਨੀ ਬਹੁਤੀ ਨਹੀਂ ਚੰਗੀ ਲੱਗਦੀ, ਉਹ ਵਨ ਵੇ ਹੁੰਦਾ ਹੈ। ਤੁਸੀਂ ਆਪਣੀ ਗੱਲ ਕਹਿੰਦੇ ਹੋ, ਮੈਨੂੰ ਆਹ ਗੱਲ ਚੰਗੀ ਲੱਗਦੀ ਹੈ, ਤੁਸੀਂ ਵੀ ਦੱਸੋ ਤੁਹਾਡੇ ਕੀ ਤਜਰਬੇ ਨੇ, ਬਜ਼ੁਰਗ ਨਾਲ ਬੈਠੇ ਨੇ, ਬਜ਼ੁਰਗੋ ਤੁਸੀਂ ਦੱਸੋ। ਸੋ ਮੈਂ ਸਮਝਦਾ ਵੀ ਇਹ ਜਿਹੜੀ ਪ੍ਰੋਸੈਸ, ਉਹ ਵਾਰਿਸ ਪੰਜਾਬ ਦੇ ਥੱਲੇ ਉਹਨਾਂ ਨੂੰ ਬਹੁਤਾ ਵਕਤ ਨਹੀਂ ਮਿਲਿਆ। ਜਿੱਥੇ ਜਿੱਥੇ ਉਹ ਗਏ, ਉਹਨਾਂ ਨੇ ਡਾਇਲੌਗ ਨੂੰ ਐਨਕਰੇਜ ਕੀਤਾ। ਔਰ ਅਸੀਂ ਦੇਖਦੇ ਹਾਂ ਵੀ ਜ਼ਮੀਨ ਇੰਨੀ ਕੁ ਤਿਆਰ ਹੋ ਗਈ ਸੀ ਕਿ ਭਾਈ ਅੰਮ੍ਰਿਤਪਾਲ ਸਿੰਘ ਜਦੋਂ ਕਿ ਪੰਜਾਬ ਦੀ ਧਰਤੀ ਦੇ ਉੱਤੇ ਆਉਂਦੇ ਨੇ, ਜਿਵੇਂ ਨੌਜਵਾਨੀ ਨੇ ਫਲੌਕ ਕੀਤਾ ਉਹਨਾਂ ਵੱਲ, ਕਿਉਂਕਿ ਉਹ ਤਾਂ ਪੰਜਾਬ ਤੋਂ ਗਿਆ, ਉਹਨਾਂ ਨੂੰ 10 ਸਾਲ ਤੋਂ ਜ਼ਿਆਦਾ ਹੋ ਗਏ ਸੀ, 18 ਸਾਲ ਦੀ ਉਮਰ ਤੋਂ ਚਲੇ ਗਏ ਸੀ। ਪਰ ਉਹ ਕੀਤੀ ਹੋਈ ਮਿਹਨਤ ਸੀ ਜਿਹਦੇ ਥੱਲੇ ਨੌਜਵਾਨੀ ਨੂੰ ਲੱਗਾ ਵੀ ਇੱਥੇ ਹੋਪ ਹੈ, ਇੱਥੇ ਆਸ ਹੈ। ਔਰ ਡਰੱਗਸ ਔਰ ਦੂਸਰਿਆਂ ਦੇ ਵਿੱਚ ਫਸੇ ਨੌਜਵਾਨਾਂ, ਬੱਚੇ ਬੱਚੀਆਂ ਦੇ ਮਾਪਿਓ ਵੀ ਫਲੌਕ ਕਰ ਰਹੇ ਸੀ। ਔਰ ਇਹ ਸਾਰਾ ਅਸੀਂ ਸਮਝਦੇ ਹਾਂ ਕਿ ਏਜੰਸੀਆਂ ਨੂੰ ਦੀਪ ਸਿੱਧੂ ਵੀ ਚੁੱਭਦਾ ਸੀ, ਏਜੰਸੀਆਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਦਾ ਏਜੰਡਾ ਵੀ ਚੁੱਭਦਾ ਸੀ। ਜਦੋਂ ਪਾਤਸ਼ਾਹੀ ਦਾਅਵੇ ਦੀ ਗੱਲ, ਸੋਵਰਨਿਟੀ ਦਾ ਤੁਸੀਂ ਕਲੇਮ ਕਰਦੇ ਹੋ, ਤੇ ਜ਼ਾਹਿਰ ਹੈ ਸਾਡਾ ਦੁਸ਼ਮਣ ਜ਼ਾਲਮ ਜਿੰਨਾ ਮਰਜ਼ੀ ਹੋਏ ਬੇਵਕੂਫ ਨਹੀਂ ਹੈ। ਉਹ 3000 ਸਾਲ ਤੋਂ ਜ਼ਿਆਦਾ ਦੀ ਆਈਡੀਓਲੋਜੀ ਦੇ ਸਰਵਾਈਵਰ ਨੇ। ਉਹਨਾਂ ਨੂੰ ਡੇਂਜਰ ਦੀਪ ਸਿੱਧੂ ਚੋਂ ਵੀ ਨਜ਼ਰ ਆਇਆ, ਡੇਂਜਰ ਅੰਮ੍ਰਿਤਪਾਲ ਸਿੰਘ ਚੋਂ ਵੀ ਨਜ਼ਰ ਆਇਆ, ਡੇਂਜਰ ਹਰ ਉਸ ਨੌਜਵਾਨ ਬੱਚੇ ਬੱਚੀ ਚੋਂ ਉਹਨਾਂ ਨੂੰ ਆਏਗਾ ਜਿਹੜਾ ਥਾਟ ਪ੍ਰੋਸੈਸ ਰਾਹੀਂ ਇਸ ਗੱਲ ਨੂੰ ਸਮਝਦਾ ਹੈ ਕਿ ਅਸੀਂ ਗੁਲਾਮ ਹੈ, ਅਸੀਂ ਦਿੱਲੀ ਦੀ ਸੁਪਰਾਮੇਸੀ ਦੇ ਥੱਲੇ ਨਹੀਂ ਰਹਿਣਾ। ਸਾਡਾ ਇੱਕ ਆਪਣਾ ਸੱਭਿਆਚਾਰ ਹੈ, ਇੱਕ ਸਿੱਖ ਕਲਚਰ ਹੈ, ਇੱਕ ਸਾਡੀ ਤਹਿਜ਼ੀਬ ਹੈ, ਇੱਕ ਪੰਜਾਬ ਦੀ ਤਹਿਜ਼ੀਬ ਹੈ। ਔਰ ਪੰਜਾਬ ਹਮੇਸ਼ਾ ਆਨ, ਅਣਖ, ਗੈਰਤ ਦਾ ਨਾਂ ਹੈ। ਅਸੀਂ ਕਿਸੇ ਦੇ ਦੁਬੈਲ ਨਹੀਂ। ਔਰ ਇਹੀ ਅਲਫਾਜ਼ ਜਦੋਂ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨੇ ਕਿ ਭਾਈ ਪਿਆਰ ਨਾਲ ਇਹ ਕਰਨ ਗੁਲਾਮੀ, ਜਾਨ ਕੋ ਆਪਣੀ ਵਾਰ ਦਿੰਦੇ, ਪਰ ਟੈ ਨਾ ਮੰਨਣ ਕਿਸੇ ਦੀ, ਖਲੋ ਜਾਣ ਡਾਂਗਾ ਮੋਢੇ ਤੇ ਉਲਾਰ ਕੇ। ਪਿਛਲੇ 48 ਘੰਟੇ 'ਚ ਅਸੀਂ ਦੇਖ ਰਹੇ ਹਾਂ ਕਿ ਬੇਸ਼ੱਕ ਅਜੇ ਇੱਕ ਬੜਾ ਛੋਟਾ ਵਰਗ ਕਿਸਾਨਾਂ ਦਾ ਜਾਂ ਸਿੱਖ ਨੌਜਵਾਨੀ ਦਾ ਬਾਹਰ ਨਿਕਲਿਆ ਸ਼ੰਭੂ ਬਾਰਡਰ ਦੇ ਉੱਤੇ, ਪਰ ਉਹਨਾਂ ਨੇ ਦੱਸ ਦਿੱਤਾ ਕਿ ਡਰੋਨ ਦਾ ਜਵਾਬ ਵੀ ਸਾਡੇ ਕੋਲ ਪਤੰਗ ਹੈ, ਤੇ ਤੁਹਾਡੇ ਟੀਅਰ ਗੈਸ ਸ਼ੈਲਸ ਦੇ ਲਈ ਵੀ ਅਸੀਂ ਪ੍ਰਬੰਧ ਕੀਤੇ ਹੋਏ ਨੇ। ਸੋ ਇਹ ਹੈ ਜਿਹੜੀ ਅੱਜ ਰੈਡੀ ਸਟੇਟ ਹੈ, ਫਾਈਟ ਬੈਕ ਦਾ ਟਿਰਨੀ। ਮੈਂ ਸਮਝਦਾ ਵੀ ਇਸ ਸਾਰੇ ਮਾਹੌਲ ਨੂੰ ਸਿਰਜਣ ਦੇ ਵਿੱਚ, ਜਿੱਥੇ ਕਿਸਾਨ ਲਹਿਰ ਜਿਹੜੀ 13 ਮਹੀਨੇ ਦਿੱਲੀ ਦੀਆਂ ਬਰੂਹਾਂ ਤੇ ਰਹੀ, ਉਸ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ। 800 ਦੇ ਕਰੀਬ ਕਿਸਾਨਾਂ ਦੀ ਮੌਤ ਹੁੰਦੀ ਹੈ। ਅਸੀਂ ਸਾਰਿਆਂ ਨੂੰ ਯਾਦ ਕਰਦੇ ਹਾਂ, ਅਸੀਂ ਸਮਝਦੇ ਹਾਂ ਕਿ ਇਹ ਇੱਕ ਕਲੈਕਟਿਵ ਐਫਰਟ ਹੈ। ਪਰ ਉਸ ਦੇ ਵਿੱਚ ਜਿਹੜਾ ਪਾਤਸ਼ਾਹੀ ਦਾ ਨੈਰੇਟਿਵ, ਆਜ਼ਾਦੀ ਦਾ ਨੈਰੇਟਿਵ, ਆਨ ਤੇ ਅਣਖ ਦਾ ਨੈਰੇਟਿਵ ਸਿਰਜਿਆ ਗਿਆ, ਉਸ ਦੇ ਵਿੱਚ ਦੀਪ ਸਿੱਧੂ ਦਾ ਬਹੁਤ ਵੱਡਾ ਯੋਗਦਾਨ ਹੈ। ਡਾਕਟਰ ਸਾਹਿਬ, ਇਹ ਵੀ ਇੱਕ ਗੱਲ ਹੈ ਨਾ ਕਿ ਅੱਜ ਆਪਾਂ ਸਾਰੇ ਜਿੰਨੇ ਵੀ ਲੋਕ ਨੇ, ਉਹ ਕਿਸੇ ਵੀ ਥਾਟ ਪ੍ਰੋਸੈਸ ਨੂੰ, ਕਿਸੇ ਵੀ ਵਿਚਾਰਧਾਰਾ ਨੂੰ, ਆਈਡੀਓਲੋਜੀ ਨੂੰ ਅਪਣਾਏ ਹੋਏ ਨੇ। ਉਹ ਦੂਜੇ ਦੀ
ਗੱਲ ਸੁਣਨਾ ਤਾਂ ਬਹੁਤ ਦੂਰ ਦੀ ਗੱਲ, ਉਹਨੂੰ ਰੱਦ ਕਰਦੇ ਨੇ ਤੇ ਉਹਦੇ ਤੇ ਗੱਲ ਕਰਨੀ ਵੀ ਪਸੰਦ ਨਹੀਂ ਕਰਦੇ। ਪਰ ਆਪਾਂ ਦੇਖਿਆ ਕਿ ਜਦੋਂ ਉਹ ਗੱਲਬਾਤ ਕਰਦੇ ਸੀ ਸਿੱਖ ਪਰਸਪੈਕਟਿਵ ਤੋਂ, ਤੇ ਜਿਹੜੀਆਂ ਵਿਰੋਧੀ ਵਿਚਾਰਧਾਰਾਵਾਂ ਵਾਲੇ ਲੋਕ ਹੈ, ਉਹ ਉਹਨਾਂ ਦੀ ਕਿਰਦਾਰਕੁਸ਼ੀ ਕਰਦੇ ਸੀ। ਪਰ ਉਹਨਾਂ ਨੇ ਹਮੇਸ਼ਾ ਖਿੜੇ ਮੱਥੇ ਸਟੇਜਾਂ ਤੋਂ, ਤੁਸੀਂ ਦੇਖੋ ਕਿ ਗद्दार ਤੱਕ ਐਲਾਨ ਦਿੱਤਾ ਗਿਆ ਸੀ, ਪਰ ਉਹਨਾਂ ਨੇ ਕਦੇ ਇਹ ਨਹੀਂ ਕਿਹਾ ਸੀਗਾ ਕਿ ਮੈਨੂੰ ਮੇਰੇ ਕਿਰਦਾਰਕੁਸ਼ੀ ਕਰਦੇ ਹੋ, ਜਾਂ ਕਦੇ ਵੀ ਉਹ ਜਵਾਬੀ ਚਿੱਕੜ ਜਿਹੜੀ ਚਿੱਕੜ ਉਛਾਲੀ ਆ, ਉਹ ਕਦੇ ਨਹੀਂ ਸੀ ਨਜ਼ਰ ਆਉਂਦੀ ਉਹਨਾਂ ਦੀ ਗੱਲਬਾਤ 'ਚ। ਦੇਖੋ ਮੈਂ ਬਹੁਤ ਵਾਰ ਜਿਹੜਾ ਬੇਸ਼ੱਕ ਦੀਪ ਸਿੱਧੂ ਨੂੰ ਸ਼ੁਰੂ ਤੋਂ ਬਹੁਤ ਕਲੋਜ਼ਲੀ ਮੈਂ ਮੋਨੀਟਰ ਕੀਤਾ ਹੈ, ਜੀ, ਔਰ ਮੈਨੂੰ ਲੱਗ ਰਿਹਾ ਸੀ ਕਿ ਕਲੈਰਿਟੀ ਆਫ ਥਾਟ ਹੈ, ਸਿੰਸੈਰਿਟੀ ਹੈ। ਹਾਲਾਂਕਿ ਅਜੇ ਟ੍ਰੇਨਿੰਗ ਹੋਣੀ ਬਾਕੀ ਹੈ, ਜਿਵੇਂ ਤੁਸੀਂ ਈਵਨ ਹੂੰ, ਸਿੱਖੀ ਸਰੂਪ ਦੇ ਹਵਾਲੇ ਨਾਲ ਕਿਹਾ, ਜਦੋਂ ਹੂੰ, ਉਹਨਾਂ ਹੂੰ। ਦੀ ਯਾਦ 'ਚ ਅੰਤਮ ਅਰਦਾਸ ਫਤਿਹਗੜ੍ਹ ਸਾਹਿਬ ਵਿਖੇ ਹੋਈ, ਹਾਂਜੀ, ਤੇ ਹਾਂਜੀ। ਸੰਤ ਸੇਵਾ ਸਿੰਘ ਰਾਮਪੁਰ ਖੇੜੇ ਵਾਲੇ, ਉਹਨਾਂ ਨੇ ਆਪਣੀ ਪ੍ਰੈਜੈਂਟੇਸ਼ਨ 'ਚ ਕਿਹਾ ਸੀ ਕਿ ਉਹਨਾਂ ਨੇ ਮੇਰੇ ਨਾਲ ਇਕਰਾਰ ਕੀਤਾ ਸੀ ਕਿ ਮੈਂ ਆਉਂਦੇ ਵਰੇ ਦੇ ਵਿੱਚ ਅੰਮ੍ਰਿਤ ਪਾਨ ਕਰਾਂਗਾ। ਸੋ ਆਪਣੇ ਆਪ ਨੂੰ ਉਸ ਪਾਸੇ ਲਈ ਤਿਆਰ ਕਰ ਰਹੇ ਸੀ। ਪਰ ਦੂਸਰਾ ਪਾਰਟ ਜਿਹੜਾ ਤੁਸੀਂ ਕਿਹਾ ਕਿ ਬਿਲਕੁਲ ਉਹਨਾਂ ਦੇ ਅੰਦਰ ਬਹੁਤ ਜ਼ਿਆਦਾ ਸਬਰ, ਆਪਣੀ ਕੌਮ ਦੇ ਗਿਲਾ ਵੀ ਉਹਨਾਂ ਨੇ ਕੀਤਾ ਜਦੋਂ ਇਕੱਲੇ ਰਹਿ ਗਏ 26 ਜਨਵਰੀ ਤੋਂ ਹਾਂਜੀ, ਹਾਂਜੀ। ਬਾਅਦ। ਔਰ ਉਦੋਂ ਜਿਸ ਹਾਲਤ ਦੇ ਵਿੱਚ ਉਹ ਕਿਸੇ ਪ੍ਰਵਾਸੀ ਦੀ ਝੁੱਗੀ 'ਚ ਬੈਠੇ ਨੇ, ਕੁਝ ਹੂੰ, ਸੰਤਰੇ ਅੱਗੇ ਪਏ ਨੇ, ਔਰ ਦੂਜਾ ਉਦੋਂ ਗਿਲਾ ਵੀ ਤੁਹਾਡਾ ਆਪਣਿਆਂ ਦੇ ਉੱਤੇ ਹੁੰਦਾ ਹੈ। ਹੂੰ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਆਪਣੇ ਇੱਕ ਖਾਸ ਵਰਗ ਨੇ ਜਿਨ੍ਹਾਂ ਤੋਂ ਸਾਨੂੰ ਇਹ ਤਵੱਕੋ ਨਹੀਂ ਸੀ, ਉਹਨਾਂ ਨੇ ਖਾਮਖਾ ਕਿਰਦਾਰਕੁਸ਼ੀ ਵੀ ਕੀਤੀ। ਹੂੰ, ਹੂੰ, ਔਰ ਉਹ ਕੱਲਾ ਦੀਪ ਸਿੱਧੂ ਤੱਕ ਮਹਿਦੂਦ ਨਹੀਂ ਰਿਹਾ ਸੀ। ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਵੇਲੇ ਵੀ ਅਸੀਂ ਦੇਖਦੇ ਹਾਂ ਕਿ ਜੇ ਕਿਰਦਾਰਕੁਸ਼ੀ ਦੀਪ ਸਿੱਧੂ ਦੀ ਹੈ, ਜੇ ਸੰਨੀ ਦਿਓਲ ਦੇ ਇਲੈਕਸ਼ਨ ਕੈਂਪੇਨ ਦੇ ਵਿੱਚ ਉਹਨੇ ਇੱਕ ਦੋਸਤ ਦੇ ਨਾਤੇ, ਹੂੰ, ਕਿਉਂਕਿ ਉਹ ਸ਼ੁਕਰਗੁਜ਼ਾਰ ਸੀ ਕਿ ਜੀ ਧਰਮਿੰਦਰ ਫੈਮਿਲੀ ਨੇ ਉਹਨੂੰ ਸਾਂਭਿਆ ਜਦੋਂ ਉਹ ਬੰਬਈ ਆਇਆ, ਹੂੰ, ਹੂੰ, ਉਸ ਦੀ ਮਦਦ ਕੀਤੀ, ਤਾਂ ਉਹਨੂੰ ਸਿੱਧੇ ਤੌਰ ਤੇ ਬੀਜੇਪੀ ਨਾਲ ਜੋੜਿਆ ਗਿਆ। ਔਰ ਹੂੰ, ਇਵੇਂ ਹੀ ਅਸੀਂ ਦੇਖਦੇ ਹਾਂ ਕਿ ਈਵਨ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਮਲੇ 'ਚ ਵੀ ਇਹੀ ਲੈ ਕੇ ਜੀ ਇਹਨਾਂ ਨੂੰ ਕੌਣ ਲਿਆਇਆ, ਕਿੱਥੋਂ ਲਿਆਇਆ, ਹੂੰ, ਹੂੰ, ਕਿਵੇਂ ਮੀਡੀਆ ਦੇ ਵਿੱਚ ਹਾਈਲਾਈਟ ਹੋ ਰਿਹਾ। ਔਰ ਉਹਨਾਂ ਨੇ, ਦੀਪ ਸਿੱਧੂ ਨੇ ਬਹੁਤ ਸਿਦਕ ਤੋਂ, ਸਬਰ ਤੋਂ ਕੰਮ ਲੈਂਦੇ ਆ। ਉਹਨਾਂ ਨੇ ਈਵਨ ਮੈਨੂੰ ਯਾਦ ਹੈ ਕਿ ਰਵਨੀਤ ਬਿੱਟੂ ਬਾਰੇ ਕਿਸੇ ਨੇ ਸਵਾਲ ਪੁੱਛਿਆ ਕਿ ਭਾਈ ਇਹ ਜਿਹੜਾ ਇਵੇਂ ਹੈ ਬੁੱਚੜ ਬੇਅੰਤੇ ਦਾ ਪੋਤਾ, ਇਹ ਕਹਿੰਦਾ, ਉਹ ਕਹਿੰਦਾ, ਉਹਨਾਂ ਨੇ ਕਿਹਾ ਕੋਈ ਨਹੀਂ, ਅਲਟੀਮੇਟਲੀ ਸਾਡੀ ਲੜਾਈ ਦਿੱਲੀ ਨਾਲ ਹੈ, ਜਦੋਂ ਅਸੀਂ ਆਪਣੀ ਜੰਗ ਜਿੱਤ ਗਏ, ਇਹ ਵੀ ਆਪਣੇ ਹੀ ਨੇ, ਇਹ ਵੀ ਇਹਨਾਂ ਨੇ ਵੀ ਸਾਡੇ ਨਾਲ ਹੀ ਆ ਕੇ ਖੜਨਾ। ਸੋ ਹੂੰ, ਇਹ ਜਿਹੜਾ ਮੈਂ ਸਮਝਦਾ ਹਾਂ ਵੀ ਵਿਜ਼ਨਰੀ ਥਾਟ ਵੀ ਕੱਲਾ ਇਹ ਨਹੀਂ ਕਿ ਉਹ ਹਾਜ਼ਰ ਜਵਾਬ ਸਨ ਜਾਂ ਮੌਕੇ ਦੀ ਇਸ਼ੂ ਨੂੰ ਸਮਝਦੇ ਸੀ, ਉਹਨਾਂ ਦੇ ਕੋਲ ਵਿਜ਼ਨ ਵੀ ਸੀ। ਔਰ ਜਿਵੇਂ ਜੋ ਉਹਨਾਂ ਦਾ ਜਿਸ ਤਰੀਕੇ ਦੇ ਨਾਲ ਜਿਹੜਾ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਫਾਈਨਲੀ, ਇਸ ਦੇ ਲਈ ਵੀ ਉਹ ਕਹਿੰਦੇ ਸੀ ਕਿ ਭਾਈ ਏਜੰਸੀਆਂ ਇਵੇਂ ਵੀ ਕਰਦੀਆਂ, ਏਜੰਸੀਆਂ ਇਹ ਵੀ ਕਰ ਸਕਦੀਆਂ ਨੇ। ਔਰ ਉਹਨਾਂ ਦਾ ਕਿਵੇਂ ਬੈਲੈਂਸ ਹੈ ਇੰਟਰਵਿਊ ਦੇਣ ਦੇ ਵਿੱਚ, ਉਹ ਜਿਹਨੂੰ ਕੋਈ ਸ਼ੱਕ ਹੋਏ ਅੱਜ ਵੀ ਬਰਖਾ ਦੱਤ ਦੇ ਨਾਲ, ਜਿਹੜੀ ਬੜੀ ਸੀਜ਼ਨਡ ਜਰਨਲਿਸਟ, ਜਾਮੀਆ ਮਿਲੀਆ ਦੀ ਪੜ੍ਹੀ ਹੋਈ, ਔਰ ਹੂੰ, ਉਹ ਜਦੋਂ ਦੀਪ ਸਿੱਧੂ ਤੋਂ ਸੰਤ ਭਿੰਡਰਾਂ ਵਾਲਿਆਂ ਦੇ ਖਿਲਾਫ ਅੱਤਵਾਦੀ ਦਾ ਲੇਬਲ ਲਵਾਉਣਾ ਚਾਹੁੰਦੀ ਹੈ, ਤੇ ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਕਾਊਂਟਰ ਕੀਤਾ, ਇੱਕ ਜਰਨਲਿਸਟ ਦੇ ਜ਼ਿੰਮੇ ਹੁੰਦਾ ਵੀ ਉਹ ਆਪਣਾ ਕੂਲ ਲੂਜ਼ ਨਾ ਕਰੇ। ਹੂੰ, ਹੂੰ, ਲੇਕਿਨ ਬਰਖਾ ਦੱਤ ਦਾ ਹਿੰਦੂਤਵੀ ਚਿਹਰਾ ਬਾਹਰ ਆ ਗਿਆ, ਪਰ ਹੂੰ, ਦੀਪ ਸਿੱਧੂ ਨੇ ਅਖੀਰ ਤੱਕ ਬੈਲੈਂਸ ਰੱਖਦੇ ਆ ਆਪਣੇ ਪੁਆਇੰਟ ਨੂੰ ਅੱਗੇ ਰੱਖਿਆ ਕਿ ਭਾਈ ਸੰਤ ਭਿੰਡਰਾਂ ਵਾਲਿਆਂ ਨੇ ਸਿਵਲ ਰਾਈਟਸ ਦੇ ਲਈ ਸੰਘਰਸ਼ ਕੀਤਾ, ਹੂੰ, ਪੰਜਾਬ ਦੇ ਹੱਕਾਂ ਦੇ ਲਈ ਕੀਤਾ, ਉਹ ਜੋ ਵੀ ਹੱਕ ਕਰ ਰਹੇ ਸਨ ਉਹ ਹੱਕ ਬਨਾਜ਼ਬ ਸੀ। ਸੋ ਮੈਂ ਸਮਝਦਾ ਵੀ ਉਹ ਆਪਣੇ ਆਪ ਦੇ ਵਿੱਚ ਅੱਜ ਵੀ ਇਸ ਗੱਲ ਨੂੰ ਪ੍ਰੂਵ ਕਰਦਾ ਹੈ ਕਿ ਦੀਪ ਸਿੱਧੂ ਇੱਕ ਵਿਜ਼ਨਰੀ ਵੀ, ਔਰ ਇੱਕ ਡੈਡੀਕੇਟਿਡ ਨੌਜਵਾਨ, ਜਿਹੜਾ ਕਿ ਪੰਜਾਬ ਦੇ ਉਸ ਪਾਤਸ਼ਾਹੀ ਦਾਅਵੇ ਨੂੰ ਅੱਗੇ ਲੈ ਕੇ ਜਾਣ ਦੇ ਵਿੱਚ ਜਿਸ ਨੇ ਰੋਲ ਅਦਾ ਕੀਤਾ, ਬਹੁਤ ਵੱਡਾ ਰੋਲ, ਉਹ ਹੋਰ ਵੀ ਅਦਾ ਕਰ ਸਕਦਾ ਸੀ। ਪਰ ਜਿਸ ਕੌਮ ਦੇ ਵਿੱਚੋਂ ਆਇਆ, ਸ਼ਾਇਦ ਸਾਡੇ ਇੱਕ ਤਬਕੇ ਨੂੰ ਉਸ ਦੀ ਅਹਿਮੀਅਤ ਦਾ ਅਹਿਸਾਸ ਨਹੀਂ ਸੀ। ਪਰ ਦੁਸ਼ਮਣ ਨੂੰ ਇਸ ਬਾਰੇ ਕੋਈ ਭੁਲੇਖਾ ਨਹੀਂ ਸੀ ਕਿ ਦੀਪ ਸਿੱਧੂ ਜਿਹੜਾ ਹੈ ਉਹ ਕਿਹਨਾਂ ਕਾਬਲੀਅਤਾਂ ਦਾ ਮਾਲਕ ਹੈ। ਜੀ, ਇੱਕ ਵਾਰੀ ਮੈਨੂੰ ਵੀ ਮੌਕਾ ਮਿਲਿਆ ਸੀ ਜਦੋਂ ਸ਼ੰਭੂ ਮੋਰਚੇ ਤੇ ਉਹਨਾਂ ਦੀ ਇੰਟਰਵਿਊ ਕਰਨ ਦਾ, ਜਦੋਂ ਉਹਨਾਂ ਨੇ ਮੋਰਚਾ ਲਾਇਆ ਹੋਇਆ ਸੀਗਾ। ਉਹਨਾਂ ਦਿਨਾਂ ਦੇ ਵਿੱਚ ਇਹ ਗੱਲ ਬੜੀ ਪ੍ਰਚਲਿਤ ਸੀ ਕਿ ਦੀਪ ਸਿੱਧੂ ਕਿਸਾਨ ਜਥੇਬੰਦੀਆਂ ਤੋਂ ਉਹਨਾਂ ਦਾ ਜਿਹੜਾ ਅੰਦੋਲਨ ਆ ਉਹ ਖੋਹਣਾ ਚਾਹੁੰਦਾ। ਤਾਂ ਮੈਂ ਜਦੋਂ ਉਹਨਾਂ ਨੂੰ ਇਸ ਬਾਰੇ ਸਵਾਲ ਕੀਤਾ ਕਿ ਤੁਸੀਂ ਤਾਂ ਅੰਦੋਲਨ ਖੋਹਣਾ ਚਾਹੁੰਦੇ ਆ, ਤੁਸੀਂ ਤਾਂ ਇਹ ਚਾਹੁੰਦੇ ਆ ਕਿ ਕੱਲ੍ਹ ਨੂੰ ਇਹ ਸਾਰੇ ਲੋਕ ਮੇਰੇ ਮਗਰ ਆ ਜਾਣ, ਮੇਰੀ ਸਟੇਜ ਤੇ ਖੜ ਜਾਣ, ਮੈਂ ਮੂਹਰੇ ਪ੍ਰਚਾਰ ਕਰਾਂ, ਮੈਂ ਲੀਡ ਕਰਾਂ, ਤੇ ਮੈਂ ਕੱਲ੍ਹ ਨੂੰ ਕੋਈ ਪੋਲੀਟੀਕਲ ਧਿਰ ਖੜੀ ਕਰ ਦੇਵਾਂ। ਤਾਂ ਉਹਨਾਂ ਨੇ ਕਿਹਾ ਸੀਗਾ ਕਿ
ਜੇ ਇਹਨਾਂ ਨੂੰ ਇਹ ਵਹਿਮ ਹੈ ਤਾਂ ਮੈਂ ਇਹਨਾਂ ਦੇ ਮਗਰ ਲੱਗ ਜਾਣਾ, ਇਹ ਮੂਹਰੇ ਲੱਗ ਜਾਣ, ਮੈਂ ਇਹਨਾਂ ਦੇ ਮਗਰ ਤੁਰ ਪੈਣਾ, ਇਹ ਆਗੂ ਬਣ ਜਾਣ ਤੇ ਮੈਂ ਫੁੱਟ ਸੋਲਜਰ ਬਣ ਕੇ ਵੀ ਕੰਮ ਕਰੂੰਗਾ। ਦੇਖੋ ਔਰ ਉਹਨਾਂ ਨੇ ਸਾਬਤ ਕੀਤਾ, ਤੁਸੀਂ ਦੇਖੋ ਕਿ ਵੀ ਜਦੋਂ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਸ਼ੰਭੂ ਤੋਂ ਸਿੰਘੂ ਤੱਕ ਪਹੁੰਚਾਉਣ 'ਚ ਜਿਹੜਾ ਫਰੰਟ ਟਰੈਕਟਰ ਹੈ, ਜਿਸ ਦੇ ਉੱਤੇ ਦੀਪ ਸਿੱਧੂ ਹੈ, ਹੱਲਾਸ਼ੇਰੀ ਹੈ, ਨੌਜਵਾਨੀ ਜਿਹਨੇ ਕਰੇਨਾਂ ਨਾਲ ਰੱਖੇ ਪੱਥਰ ਹੱਥਾਂ ਨਾਲ ਚੁੱਕੇ। ਪਰ ਜੀ ਤੁਸੀਂ ਦੇਖੋਗੇ ਕਿ ਸਿੰਘੂ ਬਾਰਡਰ ਦੀ ਸਟੇਜ ਦੇ ਉੱਤੇ ਕਦੇ ਵੀ ਤੁਹਾਨੂੰ ਦੀਪ ਸਿੱਧੂ ਐਡਰੈਸ ਕਰਦਾ ਨਜ਼ਰ ਨਹੀਂ ਆਇਆ, ਲੇਕਿਨ ਉਹ ਆਮ ਕਿਸਾਨਾਂ ਵਾਂਗ ਪੰਡਾਲ ਦੇ ਵਿੱਚ ਬਹਿ ਕੇ ਸਾਰੀ ਕਾਰਵਾਈ ਸੁਣਦਾ ਰਿਹਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿੱਥੇ ਉਹਦੇ ਕੋਲ ਥਾਟ ਦੀ ਉਚਾਣ ਸੀ, ਕਨਵਿਕਸ਼ਨ ਸੀ, ਕਾਜ਼ ਦੀ ਕਲੈਰਿਟੀ ਸੀ, ਉੱਥੇ ਹਿਊਮਿਲਿਟੀ ਵੀ ਸੀ, ਮੈਂ ਸਮਝਦਾ ਹਾਂ। ਔਰ ਇਹ ਕ੍ਰਾਈਟੇਰੀਆ ਗੁਰੂ ਸਾਹਿਬ ਨੇ ਰੱਖਿਆ ਹੋਇਆ ਹੈ ਕਿਸੇ ਵੀ ਵੱਡੇ ਬੰਦੇ ਦਾ ਕਿ ਆਪਸ ਕੋ ਜੋ ਜਾਣੇ ਨੀਚਾ ਸੌ ਗਨੀਐ ਸਭ ਤੇ ਉੱਚਾ, ਕਿ ਜਿਹਦੇ ਕੋਲ ਹਿਊਮਿਲਿਟੀ ਹੈ, ਨਿਮਰਤਾ ਹੈ, ਸਮਝੋ ਉਹੀ ਉੱਚਾ ਬੰਦਾ ਹੈ। ਬਾਕੀ ਜਿਹੜਾ ਹੰਕਾਰ ਹੈ ਜਾਂ ਦੂਸਰਾ ਹੈ, ਜ਼ਮਾਨੇ ਨੇ ਦੇਖਿਆ ਕਿ ਉਹੀ ਕਿਸਾਨ ਲੀਡਰਸ਼ਿਪ ਜਿਨ੍ਹਾਂ ਨੇ ਦੀਪ ਸਿੱਧੂ ਨੂੰ ਅੰਦੋਲਨ ਨੂੰ ਕਿਰਾਏ ਪਾਉਣ ਦਾ ਇਲਜ਼ਾਮ ਲਾਇਆ, ਹਾਂਜੀ ਬੀਜੇਪੀ ਦੀ ਖੇਡ ਦੱਸਿਆ ਜਾਂ ਦੂਜਾ, ਅੱਜ ਕਿੱਥੇ ਨੇ? ਬਾਅਦ ਦੇ ਵਿੱਚ ਸਾਹਮਣੇ ਆਇਆ ਕਿ ਕਿਹੜਾ ਕੇਜਰੀਵਾਲ ਦੇ ਨਾਲ ਹੌਬਨੌਬ ਕਰ ਰਿਹਾ ਸੀ ਚੀਫ ਮਿਨਿਸਟਰ ਬਣਨ ਦੇ ਲਈ, ਕਿਹੜਾ ਜਿਹੜਾ ਉਹ ਸੀਟਾਂ ਲੱਭ ਰਿਹਾ ਸੀ, ਅੱਜ ਉਹ ਕਿੱਥੇ ਖੜੇ ਨੇ। ਤੇ ਦੀਪ ਸਿੱਧੂ ਜਿਹਦੀ ਯਾਦ ਦੇ ਵਿੱਚ ਥਾਂ ਥਾਂ ਜਿਹੜੇ ਨੇ ਸਮਾਗਮ ਹੋ ਰਹੇ ਨੇ, ਅਖੰਡ ਪਾਠ ਸਾਹਿਬ ਰੱਖੇ ਗਏ ਨੇ, ਇਹ ਆਪਣੇ ਆਪ ਦੇ ਵਿੱਚ ਹੀ ਜਿਹੜਾ ਇਸ ਗੱਲ ਦਾ ਸਬੂਤ ਹੈ ਕਿ ਕਿਸ ਸਿੰਸੈਰਿਟੀ ਦੇ ਨਾਲ, ਇਮਾਨਦਾਰੀ ਦੇ ਨਾਲ ਉਹ ਪੰਜਾਬ ਦੇ ਹੱਕਾਂ ਦੇ ਲਈ ਖਲੋਤਾ ਹੈ। ਔਰ ਲਿਮਿਟਿਡ ਪੀਰੀਅਡ ਦੇ ਵਿੱਚ ਉਸ ਨੇ ਕਿੰਨਾ ਵੱਡਾ ਰੋਲ ਅਦਾ ਕੀਤਾ ਹੈ, ਕਿੰਨੀ ਵੱਡੀ ਜਿਹੜੀ ਹੈ ਉਹ ਜਾਗਰਤੀ ਪੈਦਾ ਕੀਤੀ ਹੈ ਨੌਜਵਾਨੀ ਦੇ ਅੰਦਰ। ਜੀ ਜੀ ਡਾਕਟਰ ਸਾਹਿਬ, 2 ਸਾਲ ਹੋ ਗਏ ਉਹਨਾਂ ਨੂੰ ਗਿਆ ਨੂੰ, 2 ਸਾਲਾਂ ਦੇ ਵਿੱਚ ਕੀ ਕੁਝ ਬਦਲਿਆ ਤੁਸੀਂ ਦੇਖਦੇ ਹੋ? ਦੇਖੋ 2 ਸਾਲਾਂ 'ਚ ਅਸੀਂ ਦੇਖਦੇ ਹਾਂ ਕਿ ਵੀ ਇਲੈਕਸ਼ਨ ਜਿਹੜੀਆਂ ਪਾਰਲੀਮੈਂਟ ਦੀਆਂ ਹੁੰਦੀਆਂ ਨੇ, ਹਾਂਜੀ ਭਗਵੰਤ ਮਾਨ ਦੀ ਸਰਕਾਰ ਬਣੀ, ਸੰਗਰੂਰ ਤੋਂ ਸਰ ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਬਣਦੇ ਨੇ। ਸੋ ਮੈਂ ਸਮਝਦਾ ਹਾਂ ਵੀ ਜਿਹੜਾ ਕ੍ਰਾਈਟੇਰੀਆ ਦੀਪ ਸਿੱਧੂ ਨੇ ਝਾੜੂ ਕੇ ਕਿਰਪਾਨ ਦਾ ਰੱਖਿਆ ਸੀ, ਉਹਨੇ ਸਾਬਤ ਕਰ ਦਿੱਤਾ ਹੈ ਕਿ ਭਾਈ ਦੀਪ ਸਿੱਧੂ ਦਾ ਮੈਸੇਜ ਵੈਲ ਡੀਪ ਪਹੁੰਚਿਆ ਲੋਕਾਂ ਤੱਕ। ਪੰਜਾਬ ਦੇ ਵਿੱਚ ਇਹਨਾਂ ਲਗਭਗ 2 ਸਾਲਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਭਗਵੰਤ ਮਾਨ ਦੀ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਹਰ ਉਸ ਗੱਲ ਨੂੰ ਠੀਕ ਸਾਬਤ ਕਰਦੀ ਹੈ ਜਿਹੜੀ ਕਿ ਦੀਪ ਸਿੱਧੂ ਜਾਂ ਜਿਹੜੇ ਪੰਥਕ ਐਕਟਿਵਿਸਟ ਨੇ ਉਹ ਲੰਮੇ ਸਮੇਂ ਤੋਂ ਕਹਿੰਦੇ ਨੇ ਕਿ ਭਾਈ ਪੰਜਾਬ ਦਾ ਚੀਫ ਮਿਨਿਸਟਰ ਤਾਂ ਦਿੱਲੀ ਦਾ ਸੂਬੇਦਾਰ ਹੈ ਔਰ ਉਹਨੂੰ ਦਿੱਲੀ ਨਹੀਂ ਰਨ ਕਰਨਾ, ਉਹਨਾਂ ਦੀਆਂ ਏਜੰਸੀਆਂ ਨਹੀਂ ਰਨ ਕਰਨਾ। ਔਰ ਜਿਹੜਾ ਅਸੀਂ ਕਿਲਿੰਗ ਸਪਰੀ ਇੰਡੀਅਨ ਸਟੇਟ ਦੀ ਦੇਖਦੇ ਹਾਂ ਦੁਨੀਆ ਭਰ ਦੇ ਵਿੱਚ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਡਾਇਸਪੋਰਾ ਸਿੱਖਾਂ ਨੇ 13 ਮਹੀਨੇ ਚੱਲੀ ਕਿਸਾਨ ਮੂਵਮੈਂਟ ਦੀ ਬੈਕਬੋਨ ਬਣ ਕੇ ਮਦਦ ਕੀਤੀ। ਉਹ ਕੱਲੀ ਆਰਥਿਕ ਮਦਦ ਨਹੀਂ ਸੀ, ਉਹ ਪੋਲੀਟੀਕਲ ਲੌਬੀ ਸੀ। ਕੈਨੇਡਾ ਹੋਏ, ਅਮਰੀਕਾ ਹੋਏ, ਯੂਕੇ ਹੋਏ, ਔਰ ਪ੍ਰੋਮੀਨੈਂਟ, ਔਰ ਮੈਂ ਇਹਦੇ 'ਚ ਇਹ ਵੀ ਕ੍ਰੈਡਿਟ ਜ਼ਰੂਰ ਜਿਹੜੀ ਸਾਡੀ ਆਰਟਿਸਟ ਸ਼੍ਰੇਣੀ ਹੈ ਉਹਨਾਂ ਨੂੰ ਵੀ ਦੇਣਾ ਚਾਹੁੰਦਾ ਕਿ ਅੱਜ ਭਾਵੇਂ ਉਹਨਾਂ 'ਚੋਂ ਬਹੁਤ ਸਾਰੇ ਆਪੋ ਆਪਣੀ ਫੇਰ ਪੈਸੇ ਕਮਾਉਣ ਦੇ ਚੱਕਰ 'ਚ ਪਏ ਨੇ, ਪਰ ਕਿਸਾਨੀ ਮੋਰਚੇ ਵੇਲੇ ਉਹਨਾਂ ਨੇ ਵੀ ਸਾਬਤ ਕੀਤਾ ਕਿ ਉਹ ਪੰਜਾਬ ਦੇ ਵੈਲਵਿਸ਼ਰ ਨੇ। ਔਰ ਇਸ ਸਾਰੇ ਦੇ ਚੱਲਦੇ ਆ ਖਾਲਿਸਤਾਨ ਰੈਫਰੈਂਡਮ ਜਿਸ ਅੰਦਾਜ਼ ਦੇ ਵਿੱਚ ਦੁਨੀਆ ਭਰ ਦੇ ਵਿੱਚ ਹੋਇਆ, ਇਹ ਉਸ ਗੋਲ ਨੂੰ ਨੇੜੇ ਲਿਆਉਣ ਦੀ ਗੱਲ ਵੀ ਹੈ, ਇਹ ਪਾਤਸ਼ਾਹੀ ਦਾਅਵੇ ਦਾ ਗੋਲ ਹੈ। ਔਰ ਸਟੇਟ ਜਿਹੜੀ ਹੈ ਇੰਡੀਅਨ ਸਟੇਟ, ਔਰ ਮੈਂ ਇਹ ਅਕਸਰ ਕਹਿੰਦਾ ਵੀ ਜਿਸ ਦਿਨ ਨਰਿੰਦਰ ਮੋਦੀ ਨੇ ਐਲਾਨ ਕੀਤਾ ਸੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਕਿ ਮੈਂ 3 ਖੇਤੀ ਕਾਨੂੰਨ ਵਾਪਸ ਲੈ ਰਿਹਾ, ਜੋ ਇਹਨਾਂ 2 ਸਾਲਾਂ ਦੇ ਵਿੱਚ ਜਾਂ ਇਹਨਾਂ ਹੋਰ ਅਰਸੇ ਦੇ ਵਿੱਚ ਵੀ ਵਾਪਰਿਆ, ਉਹਦੀ ਸਕ੍ਰਿਪਟ ਉਦੋਂ ਹੀ ਲਿਖਣੀ ਸ਼ੁਰੂ ਹੋ ਗਈ ਸੀ, ਇਬਾਰਤ ਉਹਦੀ ਉਦੋਂ ਹੀ ਲਿਖੀ ਗਈ। ਉਹਦੇ ਚੋਂ ਹੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਜਨਮ ਲੈਂਦਾ ਹੈ, ਉਹਦੇ ਚੋਂ ਹੀ ਪੰਜਾਬ ਦੇ ਵਿੱਚ ਡਾਂਗ ਫੇਰੋ, ਡੰਡਾ ਫੇਰੋ, NSA ਲਾ ਕੇ ਭਾਈ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਦੇ 8-9 ਹੋਰ ਸਾਥੀਆਂ ਨੂੰ 2900 ਕਿਲੋਮੀਟਰ ਦੂਰ ਡਿਬਰੂਗੜ੍ਹ ਦੇ ਵਿੱਚ ਭੇਜਿਆ ਹੋਇਆ। ਸੋ ਰਿਪਰੈਸ਼ਨ ਜਿਹੜਾ ਹੈ ਉਹ ਇਸ ਵੇਲੇ ਨੰਗਾ ਚਿੱਟਾ ਹੋ ਕੇ ਸਾਹਮਣੇ ਹੈ, ਕਿਉਂਕਿ ਦਿੱਲੀ ਦੇ ਹਾਕਮਾਂ ਨੂੰ ਵੀ ਪਤਾ ਲੱਗ ਗਿਆ ਕਿ ਜਿਨ੍ਹਾਂ ਨੂੰ ਅਸੀਂ 2% ਕਹਿੰਦੇ ਸੀ ਕਿ ਜੀ 98% ਇੱਕ ਪਾਸੇ ਨੇ, 2% ਇਹ ਨੇ, ਉਹ 2% ਗੇਮ ਚੇਂਜਰ ਬਣੇ ਕਿਸਾਨੀ ਮੂਵਮੈਂਟ ਦੇ ਦੌਰਾਨ। ਔਰ ਅੱਜ ਅਸੀਂ ਸਮਝਦੇ ਹਾਂ ਵੀ ਉਹੀ ਮੁੱਖ ਟਾਰਗੇਟ ਨੇ।
ਤੁਸੀਂ ਅੱਡ-ਅੱਡ ਖਬਰਾਂ ਦੇਖੋਗੇ ਕਿ ਜੀ ਇਹਨਾਂ ਮਹੀਨਿਆਂ ਦੇ ਵਿੱਚ 100 ਤੋਂ ਜ਼ਿਆਦਾ OCI ਕਾਰਡ ਕੈਂਸਲ ਕਰ ਦਿੱਤੇ ਗਏ ਨੇ। ਹਰਿਆਣੇ ਦੇ ਵਿੱਚ ਉਹਨਾਂ ਦੇ ਪੁਲਿਸ ਐਡਰੈਸ ਸਿਸਟਮ ਰਾਹੀਂ ਧਮਕੀ ਦਿੱਤੀ ਜਾ ਰਹੀ ਹੈ ਕਿ ਜਿਹੜਾ ਵੀ ਮਦਦ ਕਰੇਗਾ ਕਿਸਾਨਾਂ ਦੀ, ਰਸਦ ਪਹੁੰਚਾਏਗਾ ਜਾਂ ਦੂਜਾ ਉਹਨਾਂ ਦੀ ਜਿਹੜੀ ਹੈ ਉਹ ਸਿਟੀਜ਼ਨਸ਼ਿਪ, ਉਹਨਾਂ ਦੇ ਪਾਸਪੋਰਟ ਲੈ ਲਏ ਜਾਣਗੇ। ਈਵਨ ਸਾਨੂੰ ਇਹ ਪਤਾ ਲੱਗਾ ਵੀ ਰਮਣੀਕ ਮਾਨ ਨਾਂ ਦਾ ਬੰਦਾ ਜਿਹਨੂੰ ਜਨਰਲ ਸੈਕਟਰੀ ਬਣਾਇਆ ਖੱਟੜ ਨੇ, ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ, ਉਹਨੇ ਇਤਿਹਾਸਕ ਗੁਰਦੁਆਰਿਆਂ ਨੂੰ ਹਰਿਆਣੇ ਦੇ ਹਦਾਇਤ ਕੀਤੀ ਹੈ ਕਿ ਕੋਈ ਵੀ ਰਸਦ ਜਿਹੜੀ ਹੈ ਉਹ ਕਿਸਾਨਾਂ ਤੱਕ ਨਹੀਂ ਪਹੁੰਚਾਉਣੀ ਹੈ। ਸੋ ਇਸ ਵਾਰ ਸਰਕਾਰ ਬੜੇ ਟਫ ਮੇਜਰਸ ਦੇ ਨਾਲ, ਔਰ ਮੈਨੂੰ ਇਹ ਫੀਅਰ ਹੈ ਕਿ ਪਾਰਲੀਮੈਂਟ ਦੀਆਂ ਚੋਣਾਂ ਤੋਂ ਪਹਿਲਾਂ ਜੇ ਇਹਨਾਂ ਨੂੰ ਹੋਰ ਨਜ਼ਰ ਨਾ ਆਇਆ ਜਿਹੜਾ ਕਿ ਇਹਨਾਂ ਲਈ ਵੋਟ ਕੈਚਰ ਬਣ ਸਕਦਾ ਹੈ, ਤੇ ਫਿਰ ਸਿੱਖਾਂ ਨੂੰ ਅੱਗੋਂ ਕੁੱਟ ਚਾੜਨਾ ਇਹਨਾਂ ਦੇ ਏਜੰਡੇ ਦਾ ਹਿੱਸਾ ਹੋ ਸਕਦਾ ਹੈ, ਜਿਹਦੇ ਰਾਹੀਂ ਇਹ ਜਿਹੜਾ ਮੈਜੋਰਿਟੀ ਵੋਟਾਂ ਵੱਲ ਜਿਹੜਾ ਉਹ ਅੱਗੇ ਵੱਧ ਸਕਦੇ ਨੇ। ਜੀ ਜੀ ਡਾਕਟਰ ਸਾਹਿਬ, ਪੰਜਾਬ ਤੁਸੀਂ ਲਗਾਤਾਰ ਉੱਥੋਂ ਦੇ ਮਸਲਿਆਂ ਬਾਰੇ, ਸਿੱਖ ਇਸ਼ੂਜ਼ ਦੇ ਬਾਰੇ, ਵਰਲਡ ਲੈਵਲ ਤੇ ਕੀ ਹੋ ਰਿਹਾ ਇਹਦੇ ਬਾਰੇ ਤੁਸੀਂ ਸਾਰੀਆਂ ਚੀਜ਼ਾਂ ਨੂੰ ਆਪਣੇ ਜ਼ਿਹਨ ਦੇ ਵਿੱਚ ਰੱਖਦੇ ਆ, ਅਪਡੇਟ ਕਰਦੇ ਆ, ਹਰ ਰੋਜ਼ ਇਹਨਾਂ ਚੀਜ਼ਾਂ ਉੱਤੇ ਚਰਚਾ ਕਰਨ ਦੇ ਨਾਲ ਨਾਲ ਗਹੀਨਤਾ ਦੇ ਨਾਲ ਵਿਚਾਰ ਕਰਦੇ ਆ। 2015 ਦਾ ਤੁਸੀਂ ਜ਼ਿਕਰ ਕੀਤਾ ਸੀ, ਬਹਿਬਲ ਕਲਾਂ ਗੋਲੀਕਾਂਡ ਦਾ, ਬਰਗਾੜੀ ਬੇਅਦਬੀ ਦਾ ਤੇ ਕੋਟਕਪੂਰਾ ਗੋਲੀਕਾਂਡ ਦਾ। ਆਪਾਂ 2024 ਦੇ ਵਿੱਚ ਖੜੇ ਹਾਂ ਅੱਜ, ਤੇ ਇਹਨਾਂ 10 ਤਕਰੀਬਨ ਇੱਕ ਦਹਾਕੇ ਤੋਂ ਪੰਜਾਬ ਦੀ ਅਸਥਿਰਤਾ ਦਾ, ਕਿਉਂਕਿ ਆਪਾਂ ਦੇਖਿਆ ਕਿ ਉਸ ਤੋਂ ਬਾਅਦ ਰੋਸ ਮੁਜ਼ਾਹਰੇ ਹੁੰਦੇ ਨੇ, ਸਰਬੱਤ ਖਾਲਸਾ ਵੀ ਹੁੰਦਾ, ਫਿਰ ਕਿਸਾਨੀ ਅੰਦੋਲਨ, ਤੇ ਫਿਰ 2 ਸਾਲਾਂ ਬਾਅਦ ਇਹਦੇ ਸਥਿਰਤਾ ਦਾ ਕਾਰਨ ਕੀ ਹੈ ਜੀ? ਕਿਉਂ ਪੰਜਾਬ ਨੂੰ ਟਿਕਣ ਕਿਉਂ ਨਹੀਂ ਦਿੱਤਾ ਜਾ ਰਿਹਾ? ਦੇਖੋ, ਇਹ ਤਾਂ ਜਦੋਂ ਅਸੀਂ ਸ਼ਾਹ ਮੁਹੰਮਦ ਨੂੰ ਪੁੱਛਾਂਗੇ, ਜਿਹਨੇ ਜੰਗ ਹਿੰਦ ਪੰਜਾਬ ਜਿਹੜਾ ਪਹਿਲਾ ਜੰਗਨਾਮਾ 1844 ਦੀ ਐਂਗਲੋ ਸਿੱਖ ਵਾਰ ਦੇ ਉੱਤੇ ਲਿਖਿਆ, ਤੇ ਉਹ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ। ਸੋ ਜ਼ਾਹਿਰ ਹੈ ਕਿ ਪੰਜਾਬ ਦੀ ਵਿਲੱਖਣਤਾ, ਸਿੱਖ ਕੌਮ ਜਿਸ ਖਿੱਤੇ ਦੇ ਵਿੱਚ ਵਸਦੀ ਹੈ, ਸਾਡਾ ਅਣਖ ਦਾ ਇਤਿਹਾਸ ਹੈ, ਆਬਰੂ ਦੇ ਨਾਲ ਜਿਉਣਾ ਅਸੀਂ ਜਾਣਦੇ ਹਾਂ, ਕਿਸੇ ਦੇ ਹੱਕ ਖੋਹਦੇ ਨਹੀਂ, ਪਰ ਆਪਣਿਆਂ ਤੇ ਕਿਸੇ ਨੂੰ ਛਾਪਾ ਨਹੀਂ ਮਾਰਨ ਦਿੰਦੇ। ਤੇ ਟੱਕਰ ਸਾਡੀ ਗੰਗਾ ਜਮਨੀ ਤਹਿਜ਼ੀਬ ਦੀ ਉਸ ਥਾਟ ਦੇ ਨਾਲ ਹੈ ਕਿ ਜਦੋਂ 1000 ਸਾਲ ਦੀ ਗੁਲਾਮੀ, ਜਿਹਨੂੰ ਇਹ ਖੁਦ ਹੀ ਕਹਿੰਦੇ ਨੇ, ਤੇ ਇਹ ਤਾਂ ਸ਼ਲੋਕ ਕੱਢ ਰਹੇ ਸੀ ਦਿੱਲੀਸ਼ਵਰੋ ਈਸ਼ਵਰੋ, ਕਿ ਦਿੱਲੀ ਦਾ ਬਾਦਸ਼ਾਹ ਹੀ ਰੱਬ ਹੈ, ਤੇ ਇਧਰ ਗੁਰੂ ਨਾਨਕ ਸਾਹਿਬ ਦਿੱਲੀ ਵੱਲ ਮੂੰਹ ਕਰਕੇ ਕਹਿੰਦੇ ਸੀ ਰਾਜੇ ਸ਼ੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਕਹਾਓ, ਰੱਤ ਪਿੱਤ ਕੁੱਤਿਓ ਚੱਟ ਜਾਓ। ਸੋ ਜ਼ਾਹਿਰ ਹੈ ਕਿ ਇਹਨਾਂ ਨੂੰ ਜੋ ਪੰਜਾਬ ਜਾਂ ਸਿੱਖ ਕੌਮ ਦਾ ਵਿਰਸਾ ਹੈ, ਇਤਿਹਾਸ ਹੈ, ਵਿਲੱਖਣਤਾ ਹੈ, ਇਹ ਚੁੱਭਦੀ ਰਹੀ ਹੈ। ਐਵੇਂ ਨਹੀਂ ਅਫਜ਼ਲ ਅਹਿਸਨ ਰੰਧਾਵੇ ਨੇ ਜਦੋਂ ਜੂਨ 84 ਨੂੰ ਅਟੈਕ ਕੀਤਾ ਜਾਂਦਾ ਹੈ ਭਾਰਤੀ ਫੌਜ ਵੱਲੋਂ ਅਕਾਲ ਤਖਤ ਸਾਹਿਬ ਤੇ 37 ਇਤਿਹਾਸਕ ਗੁਰਦੁਆਰਿਆਂ ਤੇ ਉਹਨੇ ਲਿਖੀ ਸੀ ਨਜ਼ਮ, ਨਵਾਂ ਘੱਲੂਘਾਰ ਹੈ, ਕਿ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ। ਜਦੋਂ ਅਸੀਂ ਲੜਾਈ ਵਿਚਾਰਧਾਰਾ ਦੀ, ਔਰ ਇਹ ਵੀ ਦੀਪ ਸਿੱਧੂ ਨੇ ਬੜੀ ਖੂਬਸੂਰਤੀ ਨਾਲ ਆਪਣੀਆਂ ਬਹੁਤ ਸਾਰੀਆਂ ਪ੍ਰੈਜ਼ੈਂਟੇਸ਼ਨ 'ਚ ਕਿਹਾ ਕਿ ਇੱਕ ਪਾਸੇ ਸਾਡੀ ਵਿਚਾਰਧਾਰਾ ਜਿਹੜੀ ਜ਼ਾਤ ਪਾਤ 'ਚ ਯਕੀਨ ਨਹੀਂ ਰੱਖਦੀ, ਸਾਂਝੀਵਾਲਤਾ 'ਚ ਯਕੀਨ ਰੱਖਦੀ ਹੈ, ਹਰ ਧਰਮ ਦਾ ਆਦਰ ਕਰੋ ਇਹਦੇ 'ਚ ਯਕੀਨ ਰੱਖਦੀ ਹੈ, ਪਰ ਦੂਸਰੇ ਪਾਸੇ ਤੁਸੀਂ ਇਹਨਾਂ ਦੇ ਸ਼ੰਕਰਾਚਾਰੀਆ, ਭਾਵੇਂ ਚਾਰੋਂ ਸ਼ੰਕਰਾਚਾਰੀਆ ਇਹ ਜਿਹੜੀ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੇ ਵਿੱਚ ਨਹੀਂ ਗਏ, ਪਰ ਜਦੋਂ ਵਰਣ ਆਸ਼ਰਮ ਦੀ ਗੱਲ ਆਉਂਦੀ ਹੈ ਉਹ ਬਿਲਕੁਲ ਉਸੇ ਦੇ ਉੱਤੇ ਹੀ ਖੜੇ ਨੇ। ਔਰ ਅਲਟੀਮੇਟਲੀ ਜਿਹੜਾ ਹਿੰਦੂ ਰਾਸ਼ਟਰ ਦਾ ਕਨਸੈਪਟ ਹੈ, ਉਹਨਾਂ ਦਾ ਅਨਰਿਟਨ ਕਨਸਟੀਟਿਊਸ਼ਨ ਅੱਜ ਵੀ ਉਹ ਮਨੂ ਸਿਮਰਤੀ ਹੈ। ਸੋ ਜਿਹੜੀਆਂ ਬਹੁਤ ਸਾਰੇ ਟਕਰਾਅ ਦੀਆਂ ਗੱਲਾਂ ਨੇ, ਮਜ਼ਹਬ ਮਹਿਜ਼ ਕੋਈ ਰਸਮਾਂ ਦਾ ਨਾਂ ਨਹੀਂ ਹੁੰਦਾ, ਜਾਂ ਕੋਈ ਪੂਜਾ ਪद्धਤੀ ਦਾ ਨਾਂ ਨਹੀਂ ਹੁੰਦਾ। ਜੇ ਅਸੀਂ ਸਿੱਖੀ ਥਾਟ ਦੀ ਗੱਲ ਕਰੀਏ ਤੇ ਇਹਨੂੰ ਦਿੱਲੀ ਤਖਤ ਵਾਲਿਆਂ ਨੂੰ ਇਹ ਇਸ ਲਈ ਚੁੱਭਦਾ ਹੈ ਕਿਉਂਕਿ ਇਹ ਗੋਡੇ ਥੱਲੇ ਨਹੀਂ ਰਹਿਣਾ ਚਾਹੁੰਦੇ, ਆਜ਼ਾਦਾਨਾ ਸੋਚ ਹੈ। ਔਰ ਮੈਂ ਸਮਝਦਾ ਹਾਂ ਵੀ ਉਹਨਾਂ ਨੇ ਲਗਾਤਾਰਤਾ ਨਾਲ ਇਹਨਾਂ 2015 ਤੋਂ ਹੀ ਨਹੀਂ, 1947 ਤੋਂ ਬਾਅਦ ਹੀ ਸਾਨੂੰ ਅਹਿਸਾਸ ਕਰਵਾਉਣਾ ਸ਼ੁਰੂ ਕਰ ਦਿੱਤਾ ਸੀ, ਜਦੋਂ ਕਿ 10 ਅਕਤੂਬਰ 1947 ਨੂੰ ਜਿਹੜਾ ਸਰਕੂਲਰ ਦਿੱਲੀ ਦੇ ਹਾਕਮਾਂ ਵੱਲੋਂ ਪੰਜਾਬ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਨੇ ਜਾਰੀ ਕੀਤਾ ਸੀ ਕਿ ਸਿੱਖ ਸਾਰੇ ਕ੍ਰਿਮੀਨਲ ਟ੍ਰਾਈਬ, ਕਿ ਇਹ ਜ਼ਰਾਇਮ ਪੇਸ਼ਾ ਕਬੀਲਾ ਹੈ। ਅਸੀਂ ਸਮਝਦੇ ਹਾਂ ਵੀ ਇਹਨਾਂ ਦੀਆਂ ਨਜ਼ਰਾਂ 'ਚ ਅੱਜ ਵੀ ਉਹੀ ਪਾਰਟ ਹੈ, ਘੱਟ ਗਿਣਤੀਆਂ ਨੂੰ ਰੋਲਣਾ, ਜੋ ਕੁਝ ਜੰਮੂ ਕਸ਼ਮੀਰ 'ਚ ਇਹਨਾਂ ਨੇ ਕੀਤਾ। ਜਿਵੇਂ 5 ਅਗਸਤ 2019 ਨੂੰ
ਆਰਟੀਕਲ 370 ਤੇ 35 ਇਹ ਹੀ ਖਤਮ ਨਹੀਂ ਕੀਤਾ, ਉਹਦੇ ਸੂਬੇ ਦਾ ਵਜੂਦ ਵੀ ਖਤਮ ਕਰ ਦਿੱਤਾ ਹੈ। ਮਣੀਪੁਰ ਕ੍ਰਿਸਚੀਅਨ ਮੈਜੋਰਿਟੀ ਕਬੀਲੇ ਕਿਵੇਂ ਉਹਨਾਂ ਦੇ ਨਾਲ ਕੀ ਹਸ਼ਰ ਕੀਤਾ ਜਾ ਰਿਹਾ ਹੈ। ਦਲਿਤਾਂ ਦਾ ਹਾਲ ਦੇਖਣਾ ਹੋਏ ਤੇ ਝਾਰਖੰਡ, ਛੱਤੀਸਗੜ੍ਹ ਤੋਂ ਲੈ ਕੇ ਤੁਸੀਂ ਕਰਨਾਟਕਾ ਦੀ ਉਸ ਬੈਲਟ ਦੇ ਵਿੱਚ ਚਲੇ ਜਾਓ, ਬਸਤਰ ਬੈਲਟ ਦੇ ਵਿੱਚ ਚਲੇ ਜਾਓ। ਅੱਜ ਸਾਨੂੰ ਡਰੋਨ ਜਿਹੜੇ ਨੇ ਉਹ ਲੱਗਦਾ ਕਿ ਭਾਈ ਸਾਡੇ ਤੇ ਅੱਜ ਡਰੋਨਸ ਨਾਲ ਟੀਅਰ ਗੈਸ ਦੇ ਗੋਲੇ ਸੁੱਟੇ ਨੇ, ਕੱਲ ਨੂੰ ਬੰਬ ਵੀ ਸੁੱਟਣਗੇ। ਪਰ ਝਾਰਖੰਡ ਔਰ ਬਸਤਰ ਦੇ ਵਿੱਚ ਇਹ ਪ੍ਰੋਪਰ ਜਹਾਜ਼ਾਂ ਦੀ ਵਰਤੋਂ ਕਰਕੇ ਉਹਨਾਂ ਟ੍ਰਾਈਬਲਸ ਦੇ ਉੱਤੇ ਬੰਬਾਰੀ ਕਰਦੇ ਨੇ। ਸੋ ਇਹ ਤੁਸੀਂ ਦੇਖੋਗੇ ਤੇ ਘੱਟ ਗਿਣਤੀਆਂ ਇਹਨਾਂ ਨੂੰ ਹੀ ਚੁੱਭਦੀਆਂ ਨੇ ਹਰ ਪਾਸਿਓਂ, ਲੇਕਿਨ ਸਿੱਖ ਕੌਮ ਦਾ ਜਿਹੜਾ ਰਾਜ ਦਾ ਦਾਅਵਾ ਹੈ, ਪਾਤਸ਼ਾਹੀ ਦਾ ਦਾਅਵਾ ਹੈ, ਔਰ ਇਸ ਵੇਲੇ ਸਿੱਖ ਡਾਇਸਪੋਰਾ ਦੀ ਜਿਹੜੀ ਸਟਰੈਂਥ ਹੈ ਖਾਲਿਸਤਾਨ ਰੈਫਰੈਂਡਮ ਦੇ ਨਾਲ ਜਿਹੜੀ ਜ਼ਾਹਰ ਹੋ ਰਹੀ ਹੈ, ਇਹ ਬਹੁਤ ਬੁਰੀ ਤਰ੍ਹਾਂ ਉਹਨਾਂ ਨੂੰ ਰੜਕ ਰਹੀ ਹੈ। ਔਰ ਮੈਨੂੰ ਆਉਣ ਵਾਲੇ ਪੀਰੀਅਡ ਦੇ ਵਿੱਚ ਵਰਸਟ ਡੇਜ਼ ਨਜ਼ਰ ਆ ਰਹੇ ਨੇ। ਪੰਜਾਬ ਦੇ ਵਿੱਚ ਇੱਕ ਹੋਰ ਨਸਲਕੁਸ਼ੀ ਜਿਹੜੀ ਹੈ ਉਹ ਵੱਡੇ ਪੈਮਾਨੇ ਦੇ ਉੱਤੇ ਡਾਇਰੈਕਟ ਕਿਲਿੰਗਸ, ਔਰ ਭਾਰਤ ਭਰ ਦਾ ਮਾਹੌਲ ਇੰਨਾ ਗਦਲਾ ਦਿੱਤਾ ਗਿਆ ਹੈ, ਇੰਨੀ ਫਿਰਕੂ ਨਫ਼ਰਤ ਪੈਦਾ ਕਰ ਦਿੱਤੀ ਗਈ ਹੈ ਕਿ ਕਾਂਗਰਸ ਨੂੰ ਤਾਂ ਨਵੰਬਰ 84 ਚ ਗੁੰਡੇ ਲਿਆਉਣੇ ਪਏ ਸੀ ਜਾਂ ਇੰਜੀਨੀਅਰ ਕਰਨਾ ਪਿਆ ਸੀ। ਅੱਜ ਜਿਵੇਂ ਮੁਸਲਮਾਨਾਂ ਦੇ ਖਿਲਾਫ ਆਟੋਮੈਟਿਕਲੀ ਉਹ ਭੀੜਾਂ ਤਿਆਰ ਨੇ, ਇਵੇਂ ਹੀ ਸਿੱਖਾਂ ਦੇ ਖਿਲਾਫ ਵੀ ਤਿਆਰ ਇਹਨਾਂ ਨੇ ਕੀਤੀਆਂ ਹੋਈਆਂ। ਜਿਸ ਕਿਸਮ ਦਾ ਮੀਡੀਆ ਤੇ ਈਵਨ ਇਹਨਾਂ ਕਿਸਾਨ ਜਥੇਬੰਦੀਆਂ ਨੂੰ ਜਿਨ੍ਹਾਂ ਦਾ ਕੋਈ ਖਾਲਿਸਤਾਨ ਨਾਲ ਲਾਗਾ ਦੇਗਾ ਨਹੀਂ, ਤੁਸੀਂ ਪਿਛਲੇ 48 ਘੰਟੇ ਦੀ ਕਵਰੇਜ ਦੇਖ ਲਓ ਇਹਨਾਂ ਨੂੰ ਕਿ ਜੀ ਪੈਸੇ ਕਿੱਥੋਂ ਆ ਰਹੇ ਨੇ, ਖਾਲਿਸਤਾਨੀ ਇਹਨਾਂ ਨੂੰ ਚਲਾ ਰਹੇ ਨੇ। ਸੋ ਇਹ ਉਹ ਮਾਹੌਲ ਸਿਰਜਣ ਦੀ ਕੋਸ਼ਿਸ਼ ਹੈ ਤਾਂ ਕਿ ਜਦੋਂ ਇਹ ਚਾਹਣ ਸਿੱਖਾਂ ਦੇ ਖਿਲਾਫ ਕੋਈ ਨਸਲਕੁਸ਼ੀ ਦਾ ਦੌਰ ਚਲਾ ਸਕਣ। ਜੀ ਜੀ। ਹੁਣ ਤਾਂ ਉਹ ਐਂਕਰ ਪੁੱਛਦੇ ਨੇ ਜਾਂ ਪੱਤਰਕਾਰ ਪੁੱਛਦੇ ਨੇ, ਡਾਕਟਰ ਸਾਹਿਬ ਪੈਸਾ ਕਿੱਥੋਂ ਆ ਰਿਹਾ? ਪਰ ਜਦੋਂ ਇਹੀ ਪੰਜਾਬੀ ਜੰਮੂ ਕਸ਼ਮੀਰ ਦੇ ਵਿੱਚ ਹੜ੍ਹ ਆਉਂਦੇ ਆ, ਉੱਥੇ ਮਦਦ ਕਰਦੇ ਆ, ਉੱਥੇ ਲੰਗਰ ਰਸਦਾਂ ਲੈ ਕੇ ਜਾਂਦੇ ਆ। ਜਦੋਂ ਉੱਤਰਾਖੰਡ ਦੇ ਵਿੱਚ ਹੜ੍ਹ ਆਉਂਦੇ ਆ, ਉੱਥੇ ਲੰਗਰ ਰਸਦਾਂ ਲੈ ਕੇ ਜਾਂਦੇ ਆ। ਕਿਤੇ ਭੁੱਖਮਰੀ ਪੈਂਦੀ ਹੈ, ਉੱਥੇ ਲੰਗਰ ਰਸਦਾਂ ਲੈ ਕੇ ਜਾਂਦੇ ਆ। ਕਰਨਾਟਕ, ਕੇਰਲਾ ਦੇ ਹੜ੍ਹਾਂ ਦੇ ਵਿੱਚ ਮਦਦ ਕਰਦੇ ਆ। ਉਦੋਂ ਨਹੀਂ ਇਹਨਾਂ ਨੂੰ ਇਹ ਪੰਜਾਬੀਆਂ ਦਾ ਇਹ ਕਿਰਦਾਰ ਨਜ਼ਰ ਆਉਂਦਾ। ਜੀ ਜੀ, ਇਹ ਅਕਿਰਤ ਘਣਤਾ ਦੀ ਸਿਖਰ ਇਹਨੂੰ ਕਹਿੰਦੇ ਨੇ। ਜੀ ਜੀ ਜੀ, ਬਿਲਕੁਲ। ਸੋ ਡਾਕਟਰ ਸਾਹਿਬ, ਇਹਨਾਂ ਖਾਸ ਪ੍ਰੋਗਰਾਮ ਦੇ ਵਿੱਚ ਇੰਨੀਆਂ ਖਾਸ ਤੇ ਅਹਿਮ ਡੂੰਘੀਆਂ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ, ਗੱਲਾਂ ਬਾਤਾਂ ਕਰਨ ਦੇ ਲਈ, ਇੱਕ ਵੱਖਰੇ ਐਂਗਲ ਤੋਂ, ਵੱਖਰੇ ਪਰਸਪੈਕਟਿਵ ਤੋਂ ਇਹ ਗੱਲਬਾਤ ਕਰਨ ਦੇ ਲਈ, ਜੁੜਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਮਿਹਰਬਾਨੀ ਪ੍ਰਵੀਨ ਜੀ। ਔਰ ਪੰਜਾਬੀ ਰੇਡੀਓ USA ਬਹੁਤ ਚੰਗਾ ਕੰਮ ਕਰ ਰਿਹਾ ਹੈ। ਲੇਟਲੀ ਮੈਂ ਦੇਖ ਰਿਹਾ ਕਿ ਵੀ ਈਵਨ ਪੰਜਾਬ ਚੋਂ ਵੀ ਜਿਹੜੀ ਕਵਰੇਜ ਔਨ ਦਾ ਟਾਪ ਆਫ ਐਵਰੀਥਿੰਗ, ਔਰ ਇਹ ਹਾਈਲੀ ਐਪਰੀਸ਼ੀਏਬਲ ਹੈ ਕਿ ਮੀਡੀਆ ਨੂੰ ਤੁਸੀਂ ਬਹੁਤ ਚੰਗੇ ਢੰਗ ਦੇ ਨਾਲ ਰਨ ਕਰ ਰਹੇ ਹੋ। ਜੀ ਜੀ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।